ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 12 ਅਕਤੂਬਰ 2020 28 ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਈਵ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾਂ ਤੇ ਆਪਾਂ ਤੁਹਾਡਾ ਪੁੱਛਦੇ ਹਾਂ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਔਰ ਹੋਪ ਹੈ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਨਾਲ ਹੀ ਤੁਹਾਨੂੰ ਹੈਪੀ ਕੋਲੰਬਸ ਡੇ ਵੀ ਕਹਿੰਦੇ ਆ। ਤੁਸੀਂ ਆਪਣੇ ਘਰਾਂ 'ਚ ਬੈਠ ਕੇ ਜਿੱਦਾਂ ਕਿ ਮੌਸਮ ਦਾ ਕਿੰਨਾ ਵਧੀਆ ਬਾਹਰ ਬਾਰਿਸ਼ ਪੈ ਰਹੀ ਹੈ ਪਕੌੜਿਆਂ ਦੇ ਨਾਲ ਕੋਲੰਬਸ ਡੇ ਮਨਾ ਰਹੇ ਹੋ ਪਰ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਲੈ ਕੇ ਹਾਜ਼ਰ ਹੋਏ ਹਾਂ। ਸੋ ਜਿਹੜੇ ਵੀਕਐਂਡ ਦੇ ਵਿੱਚ ਜਿਹੜੇ ਇਸ਼ੂ ਨੇ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਉਹਨਾਂ ਬਾਰੇ ਔਰ ਅੱਜ ਦਾ ਜਿਹੜਾ ਮੇਨ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਭਾਰਤ ਤੇ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਪਹਿਲੇ ਅਹਿਮ ਇਸ਼ੂ ਦੇ ਵਿੱਚ। ਸੋ ਜਿਸ ਤਰ੍ਹਾਂ ਕਿ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਨੇ ਕਿਹਾ ਹੈ ਕਿ ਪਹਿਲਾਂ ਪਾਕਿਸਤਾਨ ਵੱਲੋਂ ਤੇ ਹੁਣ ਚੀਨ ਵੱਲੋਂ ਇੱਕ ਮਿਸ਼ਨ ਦੇ ਤਹਿਤ ਭਾਰਤੀ ਸਰਹੱਦ ਤੇ ਜਿਹੜੀ ਗੜਬੜ ਜਿਹੜੀ ਹੈ ਕਰਵਾਈ ਜਾ ਰਹੀ ਹੈ। ਭਾਰਤ ਦੀ ਘਬਰਾਹਟ ਹੋਰ ਵੀ ਜਗਜ਼ਾਰ ਹੁੰਦੀ ਹੈ ਜਦੋਂ ਕਿ ਅਮਰੀਕਨ ਅਧਿਕਾਰੀਆਂ ਵੱਲੋਂ ਬਾਰ-ਬਾਰ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤਾਂ ਕਰਕੇ ਉਹਨਾਂ ਦਾ ਜਿਹੜਾ ਹੌਸਲਾ ਹੈ ਉਹ ਵਧਾਇਆ ਜਾ ਰਿਹਾ ਹੈ। ਔਰ ਮੋਦੀ ਨੇ ਤਾਂ ਚੀਨ ਦਾ ਲਫ਼ਜ਼ ਵੀ ਆਪਣੇ ਮੂੰਹੋਂ ਇੱਕ ਦਫਾ ਵੀ ਨਹੀਂ ਬੋਲਿਆ ਔਰ ਇੰਨੀਆਂ ਉਹਨਾਂ ਦੀਆਂ ਸਪੀਚਸ ਵੀ ਸਨ। ਸੋ ਭਾਰਤੀ ਹਾਕਮ ਜਿਹੜੇ ਹੁਣ ਸ਼ਸ਼ੋਪੰਜ ਵਿੱਚ ਪਏ ਹੋਏ ਨੇ ਇਹਨਾਂ ਨੂੰ ਚੀਨ ਨੂੰ ਵੰਗਾਰਨ ਤੋਂ ਪਹਿਲਾਂ ਆਪਣੀ ਜਿਹੜੀ ਔਕਾਤ ਹੈ ਉਹ ਦੇਖ ਲੈਣੀ ਚਾਹੀਦੀ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ ਕਿ ਉਹਨਾਂ ਦਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਅੱਜ ਦਾ ਪ੍ਰੋਗਰਾਮ ਤੁਸੀਂ ਤਨਸ ਦੇ ਨਾਲ ਸ਼ੁਰੂ ਕੀਤਾ ਜੇ ਪੰਜਾਬੀ ਚ ਕਹਿਣਾ ਹੋਇਆ ਕਿ ਆਖਾਂ ਧੀ ਨੂੰ ਤੇ ਸੁਣਾਵਾਂ ਨੋ ਨੂੰ। ਦੇਖੋ ਸਾਡੇ ਟੀਮ ਦੇ ਦੂਸਰੇ ਮੈਂਬਰ ਵੀ ਅਮਰਵੀਰ ਸਿੰਘ ਜਦੋਂ ਉਹਨੂੰ ਮੈਂ ਕਿਹਾ ਵੀ ਹੈਪੀ ਕੋਲੰਬਸ ਡੇ ਕਹਿੰਦਾ ਜੀ ਹਾਂ ਹੈਪੀ ਕੋਲੰਬਸ ਡੇ ਸਾਰੇ ਮਨਾ ਰਹੇ ਨੇ ਹੈਪੀ ਕੋਲੰਬਸ ਡੇ। ਉਹ ਮੈਂ ਕਿਹਾ ਇਹ ਕੋਲੰਬਸ ਦੀ ਬੇਇੱਜ਼ਤੀ ਕਰ ਰਹੇ ਆ ਸਾਰੇ। ਕੋਲੰਬਸ ਜਿਹਨੇ ਅਮਰੀਕਾ ਲੱਭਿਆ 1492 ਚ ਉਹ ਨਾ ਦਿਨੇ ਸੁੱਤਾ ਨਾ ਰਾਤ ਸੁੱਤਾ ਉਹ ਤਾਂ ਸਮੁੰਦਰ ਚ ਤੁਰਿਆ ਫਿਰਦਾ ਰਿਹਾ ਤਾਂ ਹੀ ਅਮਰੀਕਾ ਲੱਭਿਆ। ਮੈਂ ਕਿਹਾ ਵੀ ਕੋਲੰਬਸ ਨੂੰ ਸ਼ਰਧਾਂਜਲੀ ਉਹਨੂੰ ਟ੍ਰਿਬਿਊਟ ਉਹਨੂੰ ਯਾਦ ਕਰਨ ਦਾ ਮਤਲਬ ਇਹੀ ਹੈ ਕਿ ਕੰਮ ਕਰੋ ਕਿਉਂਕਿ ਜੇ ਉਹ ਨਾ ਤੁਰਿਆ ਹੁੰਦਾ ਸਮੁੰਦਰ ਚ ਦਿਨ ਰਾਤ ਤੇ ਅਸੀਂ ਅਮਰੀਕਾ ਉਹਨੇ ਲੱਭਣਾ ਕਿੱਥੋਂ ਸੀ ਤਾਂ ਅਸੀਂ ਹੋਣਾ ਕਿਵੇਂ ਸੀ। ਸੋ ਇੰਨਾ ਗੁੱਸਾ ਕਰਨ ਦੀ ਲੋੜ ਨਹੀਂ ਹੈ। ਇਹ ਵੀ ਮੈਂ ਸਮਝਦਾ ਵੀ ਕੋਲੰਬਸ ਨੂੰ ਹੀ ਟ੍ਰਿਬਿਊਟ ਹੈ ਕਿ ਭਾਈ ਆਰਾਮ ਹੈ ਹਰਾਮ ਵੀ ਆਰਾਮ ਵੱਲ ਨਾ ਜਾਓ। ਔਰ ਦੂਸਰਾ ਵੈਸੇ ਅੱਜ ਕੈਨੇਡਾ ਵਾਲਿਆਂ ਦਾ ਥੈਂਕਸਗਿਵਿੰਗ ਡੇ ਵੀ ਹੈ। ਸਾਡਾ ਤਾਂ ਨਵੰਬਰ ਚ ਜਾ ਕੇ ਹੁੰਦਾ ਤੀਸਰੇ ਹਫਤੇ ਦੇ ਵੀਰਵਾਰ। ਸੋ ਜ਼ਾਹਰ ਹੈ ਤੁਹਾਡੀ ਵੈਸੇ ਪਕੌੜਿਆਂ ਵਾਲੀ ਗੱਲ ਗਲਤ ਨਹੀਂ ਹੈ। ਉਹ ਇੱਥੇ ਹੋਏ ਕੈਨੇਡਾ ਵਾਲੇ ਨੇ ਉਹ ਮੀਂਹ ਵੀ ਪੈ ਰਿਹਾ ਔਰ ਮੈਂ ਕੁਦਰਤੀ ਅੱਜ ਜਦੋਂ ਕਿਸੇ ਨਾਲ ਗੱਲ ਕਰ ਰਿਹਾ ਸੀ ਤਾਂ ਮੈਂ ਉਹਨਾਂ ਨੂੰ ਕਹਿੰਦੇ ਜੀ ਕੈਸਾ ਮੌਸਮ ਹੈ। ਮੈਂ ਕਿਹਾ ਜੀ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹ ਲਾਈਨਾਂ ਯਾਦ ਆ ਰਹੀਆਂ ਕਿ ਨਿੱਕਾ ਨਿੱਕਾ ਮੀਂਹ ਵਰਨਾ ਮੈਂ ਵੰਝਾਂ ਢੋਲੇ ਕੋਲ ਨਿੱਕੀ ਨਿੱਕੀ ਆਵੇ ਵਾਸਨਾ ਮੇਰੀ ਭਰ ਦਿਓ ਫੁੱਲਾਂ ਨਾਲ ਝੋਲ। ਕਿਉਂਕਿ ਉਹਨਾਂ ਦਾ ਸੰਬੰਧ ਪੋਠੋਹਾਰ ਇਲਾਕੇ ਦੇ ਨਾਲ ਸੀ। ਸੋ ਉਸ ਬੋਲੀ ਦੇ ਵਿੱਚ ਹੈ ਕਿ ਨਿੱਕਾ ਨਿੱਕਾ
ਮੀਂਹ ਵਰਨਾ ਮੈਂ ਵੰਝਾਂ ਢੋਲੇ ਕੋਲ, ਨਿੱਕੀ ਨਿੱਕੀ ਆਵੇ ਵਾਸਨਾ ਮੇਰੀ, ਭਰ ਦਿਓ ਫੁੱਲਾਂ ਨਾਲ ਝੋਲ। ਸੋ ਜ਼ਾਹਰ ਹੈ ਤੁਸੀਂ ਵੀਕਐਂਡ ਦੀ ਗੱਲ ਕੀਤੀ ਜੀ। ਅਸੀਂ ਜਿਵੇਂ ਫਰਾਈਡੇ ਅਨਾਉਂਸ ਵੀ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਜਿਹੜਾ ਮੁੱਖ ਦੀਵਾਨ ਹੈ, ਸਾਡੇ ਕੌਮੀ ਯੋਧੇ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ। ਸੋ ਬੜਾ ਚੜ੍ਹਦੀ ਕਲਾ ਦੇ ਵਿੱਚ ਸਮਾਗਮ ਹੋਇਆ। ਜੀ। ਸਮੁੱਚੀਆਂ ਜਥੇਬੰਦੀਆਂ ਔਰ ਗੁਰਦੁਆਰਾ ਰਿਚਮੰਡ ਹਿੱਲ ਮੈਨੇਜਮੈਂਟ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ ਔਰ ਸਾਡੇ ਨੌਜਵਾਨ, ਖਾਸ ਤੌਰ ਤੇ ਮੈਂ ਦੇਖਦਾ ਕਿ ਵੀ ਵੀਰ ਬਲਜਿੰਦਰ ਸਿੰਘ, ਉਹਨਾਂ ਦੀ ਸਮੁੱਚੀ ਟੀਮ ਜੀ। ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਜਿਵੇਂ ਉਹ ਫੋਟੋ ਐਗਜ਼ੀਬਿਸ਼ਨ ਲਾਉਂਦੇ ਨੇ ਸ਼ਹੀਦਾਂ ਦੀਆਂ ਤਸਵੀਰਾਂ, ਔਰ ਬੜੀ ਮਿਹਨਤ ਨਾਲ ਉਹਨਾਂ ਨੇ 90-91 ਤੋਂ ਹੀ, ਜਦੋਂ ਚੜ੍ਹਦੀ ਕਲਾ ਅਖਬਾਰ ਇੱਥੋਂ ਛਪਦਾ ਸੀ ਸਰੀ ਤੋਂ, ਦੇਸ਼ ਪ੍ਰਦੇਸ਼ ਇੰਗਲੈਂਡ ਤੋਂ, ਤੇ ਬਹੁਤ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਖਾਲਿਸਤਾਨੀ ਸਟਰਗਲ ਦੇ ਉਹ ਫਰੰਟ ਪੇਜ ਤੇ ਹੁੰਦੀਆਂ ਸੀ। ਸੋ ਉਹਨਾਂ ਨੂੰ ਕੱਟ ਕੇ, ਇੱਕ ਜ਼ਮਾਨਾ ਸੀ ਵੀ ਸਾਦੀ ਟੇਪ ਦੇ ਨਾਲ ਹੀ ਕੰਧ ਤੇ ਲਾਈਆਂ ਹੁੰਦੀਆਂ ਸੀ, ਹੁਣ ਬੜਾ ਪ੍ਰੋਫੈਸ਼ਨਲੀ ਫਰੇਮ ਕਰਕੇ ਲਾਇਆ। ਔਰ ਇਹ ਇੱਕ ਐਗਜ਼ੀਬਿਸ਼ਨ ਵੀ ਸੀ ਔਰ ਐਨ ਮੇਨ ਗੇਟ ਦੇ ਉੱਤੇ ਖਾਲਿਸਤਾਨ ਦੇ ਨਿਸ਼ਾਨ ਸਾਹਿਬ ਝੂਲ ਰਹੇ ਸੀ। ਔਰ ਸੇਵਾ ਦੇ ਮਾਮਲੇ 'ਚ ਤਾਂ ਸਾਡੇ ਬਾਰੇ ਇਹ ਮਸ਼ਹੂਰ ਹੈ ਕਿ ਭੁੱਖੇ ਨਹੀਂ ਮਾਰਦੇ, ਖਵਾ ਕੇ ਮਾਰਦੇ ਨੇ। ਉਹਦਾ ਕਹਿਣਾ ਹੀ ਕੀ ਹੈ। ਮੈਂ ਸਮਝਦਾ ਵੀ ਇਸ ਕੋਵਿਡ-19 ਦੇ ਹਵਾਲੇ ਨਾਲ ਵੀ, ਮੈਨੂੰ ਯਾਦ ਹੈ ਪਿਛਲੇ ਸਾਲ ਇੱਕ ਪ੍ਰੋਮੀਨੈਂਟ ਪਾਕਿਸਤਾਨੀ ਕੈਮਰਾਮੈਨ ਜਰਨਲਿਸਟ ਉਹ ਆਏ ਤੇ ਉਹ ਕਿਸੇ ਗੁਰਦੁਆਰਾ ਸਾਹਿਬ ਨੂੰ ਕਵਰ ਕਰਨਾ ਚਾਹੁੰਦੇ ਸੀ ਤੇ ਉਹਨਾਂ ਦੇ ਨਾਲ ਸਾਡੀ ਟੀਮ ਦੇ ਮੈਂਬਰ ਇਸ਼ਪ੍ਰੀਤ ਸਿੰਘ ਔਰ ਦੂਜੇ ਵੀ ਗਏ। ਉਹਨਾਂ ਨੂੰ ਰਿਚਮੰਡ ਹਿੱਲ ਮੈਂ ਭੇਜਿਆ ਕਿਸੇ ਆਰਡੀਨਰੀ ਡੇ ਤੇ। ਤੇ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦਾ ਜੀ ਮੈਂ ਹੈਰਾਨ ਹੈ, ਉੱਥੇ ਕਿਸੇ ਨੇ ਨਹੀਂ ਪੁੱਛਿਆ ਵੀ ਤੁਸੀਂ ਕਿੱਥੋਂ, ਜਿਵੇਂ ਲੰਗਰ ਔਰ ਹਰ ਚੀਜ਼ ਹੌਟ, ਅੱਡ ਦਾਲਾਂ ਸਬਜ਼ੀਆਂ ਮਿੱਠਾ ਔਰ ਜਿਸ ਕਿਸਮ ਦਾ ਪ੍ਰਬੰਧ ਔਰ ਜਿੰਨੀ ਆਪਣਤ। ਉਹ ਕਹਿੰਦਾ ਵੀ ਮੈਂ ਪਹਿਲੀ ਵਾਰ ਕਿਸੇ ਗੁਰਦੁਆਰੇ ਦੇ ਅੰਦਰ ਗਿਆ ਕਿ ਮੈਂ ਪਾਕਿਸਤਾਨੀ ਹੋਣ ਦੇ ਨਾਤੇ ਮੈਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕੋਈ ਗੈਰ ਹੈ, ਔਰ ਇੰਨਾ ਐਂਥੂਸੀਆਜ਼ਮ ਸਾਰੇ ਪਾਸੇ। ਸੋ ਮੈਨੂੰ ਬਹੁਤ ਵਾਰੇ ਲੱਗਦਾ ਹੁੰਦਾ ਵੀ ਇਹ ਜਿਹੜੀਆਂ ਗੁਰੂ ਦੀਆਂ ਬਖਸ਼ਾਂ ਨੇ, ਬਾਬਾ ਗੁਰੂ ਨਾਨਕ ਸਾਹਿਬ ਦੀਆਂ, ਜਿਹਦੇ ਥੱਲੇ ਲੰਗਰ ਇੱਕ ਬਹੁਤ ਵੱਡੀ ਇੰਸਟੀਟਿਊਸ਼ਨ ਹੈ ਜਿਹੜੀ, ਔਰ ਕੋਵਿਡ-19 ਦੇ ਹਵਾਲੇ ਨਾਲ ਤਾਂ ਦੁਨੀਆ ਭਰ ਦੇ ਵਿੱਚ ਜਿਵੇਂ ਸਿੱਖ ਕੌਮ ਗੁਰਦੁਆਰਿਆਂ ਰਾਹੀਂ, ਪ੍ਰਾਈਵੇਟ ਜਥੇਬੰਦੀਆਂ, ਯੂਨਾਈਟਿਡ ਸਿੱਖਸ, ਦੂਸਰੀਆਂ ਖਾਲਸਾ ਏਡ, ਉਹਨਾਂ ਨੇ ਸਰਵ ਕੀਤਾ, ਉਹਨਾਂ ਨੇ ਦੁਨੀਆ ਦਾ ਦਿਲ ਜਿੱਤਿਆ। ਔਰ ਮੈਂ ਸਮਝਦਾ ਵੀ ਇਹ ਵੀ ਇੱਕ, ਜਦੋਂ ਮੈਂ ਈਵਨ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਕਿ ਬੜੀ ਸੰਗਤ ਦੇ ਵਿੱਚ ਵੀ ਜਿਸ ਚੋਂ ਪਿਆਰ ਮਿਲਿਆ, ਔਰ ਅਸੀਂ ਸਾਡੀ ਟੀਮ ਨੇ ਸਾਰੇ ਪ੍ਰੋਗਰਾਮ ਨੂੰ ਲਾਈਵ ਕਵਰ ਕੀਤਾ, ਔਰ ਜਦੋਂ ਉਹਦੀ ਸੈਪਰੇਟ ਸਪੀਚ ਵੀ ਜਿਹੜੀ ਅੱਡ ਕੱਢ ਕੇ ਪਾਈ ਗਈ 32-33 ਮਿੰਟ ਦੀ ਹੈ, ਉਹਨੂੰ ਬਹੁਤ ਭਰਵਾਂ ਹੁੰਗਾਰਾ ਹੈ। ਔਰ ਉਹਦੇ 'ਚ ਵੀ ਮੈਂ ਗੱਲ ਇੱਥੋਂ ਹੀ ਸ਼ੁਰੂ ਕੀਤੀ ਸੀ ਕਿ ਵੀ ਅੱਜ ਅਸੀਂ ਦੁਨੀਆ 'ਚ ਜਦੋਂ ਕੋਵਿਡ-19 ਕ੍ਰਾਈਸਿਸ ਦੇਖ ਰਹੇ ਹਾਂ ਵੀ ਇਸ ਵਰੇ ਦਾ ਜਿਹੜਾ ਨੋਬਲ ਪੀਸ ਪ੍ਰਾਈਜ਼ ਹੈ, ਇਨਾਮ, ਜਿਹੜੇ ਨੋਬਲ ਪ੍ਰਾਈਜ਼ ਹੁੰਦੇ ਨੇ ਅੱਡ ਫਿਜ਼ਿਕਸ, ਕੈਮਿਸਟਰੀ ਔਰ ਜਿਹੜਾ ਸਾਇੰਸ ਔਰ ਉਹਦੇ ਹਵਾਲੇ ਨਾਲ ਲਿਟਰੇਚਰ, ਇਕਨੋਮਿਕਸ, ਉਹ ਅਨਾਉਂਸ ਹੋ ਰਹੇ ਨੇ ਵਾਰੋ ਵਾਰੀ। ਔਰ ਜਿਹੜਾ ਪੀਸ ਲਈ ਹੈ ਉਹ ਟੁਗੈਦਰ ਯੂਨਾਈਟਿਡ ਨੇਸ਼ਨਸ ਦੀ ਉਸ ਸੰਸਥਾ ਨੂੰ ਜਿਨ੍ਹਾਂ ਨੇ ਫੀਡ ਦਾ ਹੰਗਰੀ ਪ੍ਰੋਗਰਾਮ ਥੱਲੇ ਦੁਨੀਆ 'ਚ ਕੰਮ ਕੀਤਾ। ਔਰ ਕਿਉਂਕਿ ਇਹ ਉਹਨਾਂ ਦੀ ਜਿਹੜੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਪ੍ਰੈਡਿਕਸ਼ਨ ਹੈ ਕਿ ਜੇ ਸੁਚਾਰੂ ਪ੍ਰਬੰਧ ਨਾ ਕੀਤੇ ਗਏ ਤੇ 150 ਮਿਲੀਅਨ ਤੋਂ ਜ਼ਿਆਦਾ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਕੋਵਿਡ-19 ਨੇ ਸਾਰਾ ਕੁਝ ਹੀ ਕੀਤਾ। ਔਰ ਮੈਂ ਕਿਹਾ ਵੀ ਇਹ ਕਿਉਂ ਜਿਹਾ, ਜਦੋਂ ਅਸੀਂ ਈਵਨ ਬਾਕੀ ਮਨੁੱਖੀ ਹੱਕਾਂ ਦੀ ਗੱਲ ਤਾਂ ਬਹੁਤ ਬਾਅਦ ਦੇ ਵਿੱਚ ਜਾਂ ਦੂਸਰੀ ਆਉਂਦੀ ਹੈ, ਪਹਿਲੀ ਗੱਲ ਤਾਂ ਢਿੱਡ ਭਰਨਾ ਹੈ। ਬਿਲਕੁਲ। ਜੇ ਤੁਹਾਡੀ ਬੇਸਿਕ ਬਾਡੀ ਨੂੰ ਜਿਵੇਂ ਇੱਕ ਇੰਜਨ ਦੇ ਚੱਲਣ ਲਈ ਫਿਊਲ ਹੈ, ਇਹ ਫਿਊਲ ਹੈ। ਔਰ ਇਹਨੂੰ ਕਿੰਨੀ ਅਹਿਮੀਅਤ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਨਾ ਸਿਰਫ ਮਹਿਸੂਸ ਕੀਤਾ, ਜਿਵੇਂ ਉਹਨੂੰ ਇੰਪਲੀਮੈਂਟ ਕੀਤਾ। ਔਰ ਜਿਹੜੀ ਪੋਪੂਲਰ ਸਾਖੀ ਗੁਰਦੁਆਰਾ ਸੱਚਾ ਸੌਦਾ ਜਿਹੜਾ ਸ਼ੇਖੂਪੁਰੇ ਦੇ ਵਿੱਚ ਅੱਜ ਵੀ, ਜਿਹਨੂੰ ਖਰਾ ਸੌਦਾ ਕਰਕੇ ਵੀ ਲੋਕ ਜਾਣਦੇ ਨੇ ਗੁਰਦੁਆਰਾ ਸਾਹਿਬ ਨੂੰ, ਕਿ ਕਿਵੇਂ
ਉਹਨਾਂ ਨੇ 20 ਰੁਪਈਏ ਜਿਹੜੇ ਉਹਨਾਂ ਦੇ ਪਿਤਾ ਨੇ ਦਿੱਤੇ ਕਿ ਵਣਜ ਕਰੋ, ਵਪਾਰ ਕਰੋ। ਜੀ ਔਰ ਕਿਵੇਂ ਉਹਨਾਂ ਨੇ ਜਦੋਂ ਉਹ ਜਾ ਰਹੇ ਸੀ ਮੰਡੀ ਚੂੜਕਾਨਾ, ਜਿਹਦੇ ਰਸਤੇ 'ਚੋਂ ਪੈਂਦਾ ਸੀ ਜੰਗਲ ਇੱਕ, ਬਿਲਕੁਲ ਔਰ ਉਹਨੇ ਦੇਖਿਆ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫਕੀਰ ਰੁਕੇ ਨੇ। ਉਹ ਵੀ ਰੁਕੇ ਜਦੋਂ ਦੇਖਿਆ ਕਿ ਉਹ ਤਾਂ ਬੇਹਾਲੀ 'ਚ ਸਾਨੂੰ ਜੋ ਬਹੁਤ ਸਾਰੇ ਕਿ ਕਈ ਦਿਨਾਂ ਦੇ ਭੁੱਖੇ ਪਿਆਸੇ, ਕੋਈ ਲੋੜ ਨਹੀਂ ਹੈ। ਤੇ ਗੁਰੂ ਸਾਹਿਬ ਨੇ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਨੂੰ ਕਿਹਾ ਕਿ ਭਾਈ ਸਾਡੇ ਪਿਤਾ ਨੇ, ਬਾਪੂ ਨੇ ਤਾਂ ਇਹੀ ਕਿਹਾ ਸੀ ਕਿ ਭਾਈ ਇਹਦਾ ਖਰਾ ਸੌਦਾ ਕਰਨਾ ਹੈ ਤਾਂ ਕਿ ਫਾਇਦਾ ਹੋਏ। ਉਹਨਾਂ ਨੇ ਕਿਹਾ ਵੀ ਇਸ ਤੋਂ ਖਰਾ ਸੌਦਾ ਕੀ ਹੋ ਸਕਦਾ ਹੈ, ਭੁੱਖਿਆਂ ਨੂੰ ਖਵਾਉਣਾ। ਔਰ ਉਹਨਾਂ ਨੇ ਉਹ ਸਾਰਾ ਜਿਹੜਾ ਹੈ ਉਹਨਾਂ ਦੀਆਂ ਲੋੜਾਂ ਵੀ, ਦੂਸਰੀਆਂ ਲੋੜਾਂ ਵੀ ਪੂਰੀ ਕਰਤੀਆਂ, ਹੱਥ ਝਾੜ ਕੇ ਘਰ ਆ ਗਏ। ਔਰ ਮੈਂ ਬਹੁਤ ਵਾਰ ਦੇਖਦਾ ਕਿ ਜਦੋਂ ਅਸੀਂ ਅੱਜ ਗੁਰਦੁਆਰਿਆਂ ਦੇ ਵਿੱਚ ਦੁਨੀਆ ਭਰ 'ਚ ਔਰ ਪਿਤਾ ਦੀਆਂ ਚਪੇੜਾਂ ਵੀ ਖਾਧੀਆਂ ਕਿ ਵੀ ਦੁਨੀਆ ਭਰ 'ਚ ਅਸੀਂ ਦੇਖਦੇ ਹਾਂ, ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜਿਹੜੇ 20 ਰੁਪਈਏ ਦੀ ਉਹ ਜਿਹੜਾ ਮੂਲ ਉਹਨਾਂ ਨੇ ਗੁਰੂ ਸਾਹਿਬ ਨੇ ਰੱਖਿਆ, ਜਿਸ ਲਈ ਕੋਈ ਹੋਰ ਲਫ਼ਜ਼ ਵੀ ਹੁੰਦਾ ਹੈ ਮੈਨੂੰ ਯਾਦ ਨਹੀਂ ਆ ਰਿਹਾ, ਕਿ ਜਿਹੜੀ ਇਨਵੈਸਟਮੈਂਟ ਕੀਤੀ ਹੈ ਦੁਨੀਆ ਭਰ 'ਚ ਤਾਂ ਉਹ 20 ਰੁਪਈਏ ਹੀ ਨੇ। ਉਦੋਂ ਦਾ ਹੀ ਲੰਗਰ ਚੱਲਿਆ ਹੋਇਆ ਹੈ। ਇਸ ਲਈ ਕਦੇ ਸਿੰਘਾਂ ਦਾ, ਕੌਮ ਦਾ ਇਹ ਵਿਸ਼ਵਾਸ ਹੁੰਦਾ ਹੈ ਕਿ ਭਾਈ, ਔਰ ਅਸੀਂ ਅਰਦਾਸ ਵੀ ਇਹੀ ਗੁਰੂ ਅੱਗੇ ਕਰਦੇ ਹਾਂ ਕਿ ਲੋ ਲੰਗਰ ਤਪਦੇ ਰਹਿਣ, ਆਏ ਗਏ ਛਕਦੇ ਰਹਿਣ। ਸੋ ਜ਼ਾਹਰ ਹੈ ਪ੍ਰਸ਼ਾਦੇ ਵੱਡੀ ਲੋਹੇ ਦੀ ਲੋਹ ਤੇ ਬਣਾਏ ਜਾਂਦੇ ਸੀ ਕਿ ਭਾਈ ਇਹ ਤਪਦੀਆਂ ਹੀ ਰਹਿਣ ਸਾਡੀਆਂ ਲੋਹਾਂ, 24 ਘੰਟੇ ਇਹ ਗਰਮ ਰਹਿਣ, ਤੇ ਜਿਹੜੇ ਨੇ ਆਏ ਗਏ ਛਕਦੇ ਰਹਿਣ। ਔਰ ਇਹ ਬਾਬੇ ਦੀ ਮਿਹਰ ਹੈ ਕਿ ਇਹਦੇ ਬਾਵਜੂਦ ਬਹੁਤ ਸਾਰੀਆਂ ਕਮਜ਼ੋਰੀਆਂ ਸਾਡੀ ਕੌਮ 'ਚ ਵੀ ਬਾਕੀਆਂ ਵਾਂਗ ਆਈਆਂ ਨੇ ਓਵਰ ਏ ਪੀਰੀਅਡ ਆਫ ਟਾਈਮ। ਕਈ ਚੀਜ਼ਾਂ ਜਿਹੜੀਆਂ ਸੋਸ਼ਲ ਇਲਸ ਵੀ ਆ ਜਾਂਦੀਆਂ, ਪਰ ਇਸ ਮਾਮਲੇ ਦੇ ਵਿੱਚ ਕਿਤੇ ਵੀ ਦੁਨੀਆ ਭਰ ਦੇ ਵਿੱਚ ਸਿੱਖ ਹੈ, ਪਹਿਲਾਂ ਉਹਦਾ ਹੁੰਦਾ ਆਉਣ ਵਾਲੇ ਨੂੰ ਕਿ ਪ੍ਰਸ਼ਾਦਾ ਪਾਣੀ ਛਕਿਆ ਕਿ ਨਹੀਂ, ਅੱਧੀ ਰਾਤ ਹੋਏ, ਸਵੇਰ ਹੋਏ, ਦਿਨ ਹੋਏ। ਸੋ ਇਹ ਜਿਹੜਾ ਬੇਸ਼ੱਕ ਕੋਵਿਡ-19 ਦਾ ਰੀਸਪਰੈਡ ਵੀ ਹੋ ਰਿਹਾ ਹੈ। ਬਹੁਤ ਸਾਰੇ ਸਕੂਲ ਜਿਹੜੇ ਬਰੁਕਲਿਨ ਦੂਸਰੇ ਏਰੀਆ 'ਚ ਖੁੱਲੇ ਸੀ ਉਹ ਬੰਦ ਹੋ ਰਹੇ ਨੇ। ਈਵਨ ਇੱਥੇ ਰੈਸਟੋਰੈਂਟਾਂ ਦੇ ਹਵਾਲੇ ਨਾਲ ਇਹ ਹੈ ਕਿ ਵੀ ਜੇ ਕੋਈ ਅੰਦਰ ਤਾਂ ਬਿਠਾਉਂਦੇ ਹੀ ਨਹੀਂ, ਬਾਹਰ ਹੈ, ਤੇ ਜੇ ਕੋਈ ਬਿਨਾਂ ਮਾਸਕ ਤੋਂ ਹੈ ਤਾਂ ਬੜਾ ਸਖਤ ਫਾਈਨ ਨੇ। ਔਰ ਇਸ ਦੇ ਬਾਵਜੂਦ ਜਿਵੇਂ ਚੱਲ ਰਿਹਾ ਸੀ ਲੰਗਰ, ਅੰਦਰ ਵੀ ਬਾਹਰ ਵੀ, ਔਰ ਪੂਰਾ ਔਰ ਦੀਵਾਨ ਜਿਹੜਾ ਲਗਭਗ 3 ਘੰਟੇ ਚੱਲਿਆ। ਮੈਂ ਉਹਦੇ ਤੇ ਬਹੁਤੀ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਲਾਈਵ ਚੱਲਿਆ, ਔਰ ਜਿਹੜੇ ਸਾਡੇ ਵੀਰ ਭੈਣਾਂ ਦਿਲਚਸਪੀ ਰੱਖਦੇ ਨੇ ਉਹ ਫੇਸਬੁੱਕ ਤੇ ਵੀ ਚੱਲਿਆ, YouTube ਤੇ ਵੀ, ਔਰ ਜ਼ਾਹਰ ਹੈ ਬਾਕੀ ਜਿੰਨੇ ਤੁਸੀਂ ਗਿਣਾਉਂਦੇ ਹੋ ਗੈਜਟਸ ਉਸ ਦੇ ਉੱਤੇ ਵੀ ਚੱਲਿਆ। ਸੋ ਉਹ ਫੇਸਬੁੱਕ ਤੇ YouTube ਤੇ ਦੇਖ ਸਕਦੇ ਨੇ। ਔਰ ਜਿਹੜਾ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਕਿਸਾਨ ਲਹਿਰ ਦਾ ਹੋਣਾ, ਭਾਵੇਂ ਜੋ ਉਹਨਾਂ ਨੇ 3 ਐਕਟ ਬਣਾਏ ਨੇ ਖੇਤੀਬਾੜੀ ਨਾਲ ਸੰਬੰਧਿਤ, ਸਾਰੇ ਭਾਰਤ ਦੇ ਕਿਸਾਨਾਂ ਨੂੰ ਹੀ ਪ੍ਰਭਾਵਿਤ ਕਰਦੇ ਨੇ। ਪਰ ਕਿਉਂਕਿ ਪੰਜਾਬ ਔਰ ਹਰਿਆਣੇ ਚੋਂ ਲਗਭਗ 94% ਜਿਹੜੀ ਖਰੀਦ ਮਿਨੀਮਮ ਸਪੋਰਟ ਪ੍ਰਾਈਸ ਦੇ ਥੱਲੇ ਹੁੰਦੀ ਹੈ ਉਹ ਪੰਜਾਬ ਤੇ ਹਰਿਆਣੇ 'ਚੋਂ ਹੁੰਦੀ ਹੈ। ਉਹਨਾਂ 'ਚੋਂ ਅੱਗੋਂ ਜਿਹੜੇ 90% ਕਿਸਾਨ ਨੇ ਉਹ ਸਿੱਖ ਨੇ। ਔਰ ਇਸ ਸਾਰੇ 'ਚੋਂ ਹੋਰ ਵੀ ਬਹੁਤ ਕੁਝ ਉਜਾਗਰ ਹੋ ਰਿਹਾ। ਔਰ ਜਿਵੇਂ ਇੱਕ ਯੂਨਿਟੀ ਦਾ ਪ੍ਰਗਟਾਵਾ ਵੀ ਹੈ ਪੰਜਾਬ 'ਚ, ਹਾਲਾਂਕਿ ਹਾਕਮਾਂ ਨੇ ਆਪਣੀ ਜਿਹੜੀ ਹੈ ਉਹ ਘਰ ਕਾ ਭੇਤੀ ਲੰਕਾ ਢਾਏ ਵਾਂਗ ਆਪਣਾ ਉਹ ਸ਼ੁਰੂ ਕਰ ਦਿੱਤਾ ਹੈ ਡਿਵਾਈਡ ਵਾਲੀ ਲਾਈਨ। ਉਹ ਵੀ ਅਸੀਂ ਜਿਹੜਾ 3rd ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਉਹ ਕੀ ਡਾਇਰੈਕਸ਼ਨਸ ਇਹ ਸਾਰੀ ਗੱਲ ਲੈ ਸਕਦੀ ਹੈ। ਔਰ ਇਹਦੇ ਚੋਂ ਅਸੀਂ ਹੋਪਫੁਲ ਵੀ ਹੁੰਦੇ ਹਾਂ। ਡਾਕਟਰ ਰਣਜੀਤ ਸਿੰਘ ਸਾਡੇ ਮਿੱਤਰ, ਉਹ ਤਾਂ ਉਹਨਾਂ ਨੇ ਜਦੋਂ ਕੱਲ ਅਰਦਾਸ ਵੀ ਕਰਵਾਈ ਗੁਰਦੁਆਰਾ ਸਾਹਿਬ ਮੋਰਚੇ ਦੀ ਫਤਿਹ ਦੀ, ਚੜ੍ਹਦੀ ਕਲਾ ਦੀ। ਔਰ ਮੈਂ ਸਮਝਦਾ ਵੀ ਇਹ ਹੋਪ ਵੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਚੀਜ਼ਾਂ ਕਿਵੇਂ ਜਾ ਰਹੀਆਂ ਨੇ ਜਿਸ ਡਾਇਰੈਕਸ਼ਨ 'ਚ। ਔਰ ਪੰਜਾਬ ਦੇ ਵਿੱਚ ਅੱਜ ਹੀ ਮੈਂ ਇੱਕ ਬਜ਼ੁਰਗ ਮਾਤਾ ਜਿਹਦਾ ਸਰੀਰ ਝੁਕਿਆ ਹੋਇਆ ਹੈ, ਸ਼ਾਇਦ 85-90 ਸਾਲ ਦੀ ਉਮਰ ਹੋਏਗੀ, ਉਹਦੇ ਵੀ ਹੱਥ 'ਚ ਬੋਰਡ ਫੜਿਆ ਹੋਇਆ ਕਿਸਾਨਾਂ ਦੀ ਹਮਾਇਤ ਦੇ ਵਿੱਚ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਇਮੇजेस ਜਿਹੜੇ ਤੁਹਾਨੂੰ ਪਹਿਲਾਂ ਕਦੇ ਦੇਖਣ 'ਚ ਨਹੀਂ ਮਿਲੇ। ਸੋ ਇਸ ਤੋਂ ਜ਼ਾਹਰ ਹੈ ਕਿ ਵੀ ਇਸ ਵੇਲੇ ਲੋਕਾਂ ਦੀ ਆਵਾਜ਼ ਹੈ। ਲੇਕਿਨ ਪਿਛਲੇ ਪੀਰੀਅਡ 'ਚ ਵੀ ਅਸੀਂ ਵੱਡੀਆਂ ਬਿਟਰੇਅਲਸ ਦੇਖੀਆਂ ਨੇ ਔਰ ਕਈ ਵਾਰੀ ਫੋਕਸ ਲੂਜ਼ ਹੁੰਦਾ ਵੀ ਦੇਖਿਆ। ਸੋ ਉਹਦੀ ਗੱਲ ਅਸੀਂ 3rd ਸੈਗਮੈਂਟ 'ਚ ਕਰਾਂਗੇ। ਔਰ ਹੁਣ ਅਸੀਂ ਆਪਣੇ ਵਿਸ਼ੇ ਵੱਲ ਪਰਤਦੇ ਕਿ ਇੱਕ ਪਾਸੇ ਜਦੋਂ ਅਸੀਂ ਭਾਰਤੀ ਹਾਕਮਾਂ ਦੇ ਹਵਾਲੇ ਨਾਲ ਦੇਖਦੇ ਕੋਵਿਡ-19 ਦਾ ਉਹੀ ਵੱਧ ਤੋਂ ਬਦਤਰ ਹਾਲਤ, ਉਹੀ ਹੁਣ ਤਾਂ ਜਿਵੇਂ ਹੁੰਦਾ ਹੈ ਵੀ ਕਿਸੇ ਨਾਲ ਗੱਲ ਮੇਰੀ ਪੰਜਾਬ 'ਚ ਹੋ ਰਹੀ ਸੀ ਕਿ ਕੀ ਹੈ, ਕਹਿੰਦੇ ਜੀ ਹੁਣ ਤਾਂ ਕੋਈ ਕਿਸੇ ਨੂੰ ਪੁੱਛਦਾ ਵੀ ਨਹੀਂ ਹੈ ਵੀ ਕੀ ਹਾਲ ਹੈ, ਕਿਉਂਕਿ ਹਰ ਇੱਕ ਨੂੰ ਲੱਗਦਾ ਹੈ ਕਿ ਵੀ
ਕਿਸੇ ਦਾ ਕੋਈ ਨਾ ਕੋਈ ਡਿੱਗਿਆ ਹੋਇਆ, ਬਿਮਾਰ ਹੈ ਜਾਂ ਤੁਰ ਗਿਆ। ਜੀ ਔਰ ਇਹੀ ਹਾਲ ਜਿਹੜਾ ਬਾਕੀ ਸੂਬਿਆਂ ਦਾ ਵੀ ਹੈ। ਲੇਕਿਨ ਹਾਕਮ ਜਿਹੜੇ ਨੇ, ਜਿਵੇਂ ਇੱਕ ਸਟ੍ਰੈਟਜੀ ਹੁੰਦੀ ਹੈ ਕਿ ਵੀ ਤੁਸੀਂ ਜੇ ਖਬਰ ਗਾਇਬ ਕਰ ਦਿਓ ਤਾਂ ਸਮਝੋ ਕਿ ਕੁਝ ਨਹੀਂ ਹੋ ਰਿਹਾ। ਜੀ ਸੋ ਜਿਵੇਂ ਇਹ 2, 2.5, 3 ਮਹੀਨੇ ਵਰਸਟ ਹਾਲਤ ਕੋਵਿਡ-19 ਦੇ ਹਵਾਲੇ ਨਾਲ ਵੀ ਚੱਲਦੀ ਰਹੀ। ਚੀਨ ਨੇ ਜਿਵੇਂ ਆ ਕੇ ਜਿਹੜਾ ਉਹ ਜੂਨ ਤੋਂ ਹੀ ਉਹਨਾਂ ਦੇ 20 ਫੌਜੀ ਵੀ ਮਾਰੇ, 10 ਕੈਪਚਰ ਕੀਤੇ, ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ ਵੀ ਇਹਨਾਂ ਦੀ ਆਕੂਪਾਈ ਕੀਤੀ। ਪਰ ਉੱਥੇ ਜਿਹੜਾ ਉਹ ਰਾਜਨ ਸੁਸ਼ਾਂਤ ਔਰ ਉਹ ਕੀ ਹੈ ਉਹ ਰੀਆ ਚੱਕਰਵਰਤੀ ਤੇ ਫਿਰ ਉਹ ਪਹਾੜਨ ਜਿਹੜੀ ਫਰਾਡਨ ਕੀ ਹੈ ਕੰਗਣਾ ਰਣੌਤ, ਉਹਦੇ ਥੱਲੇ ਹੀ 2.5-3 ਮਹੀਨੇ ਲਗਾ ਦਿੱਤੇ ਔਰ ਉਹਦੇ ਚ ਬਾਕੀ ਸਭ ਖਬਰ ਗਾਇਬ ਕਰ ਦਿੱਤੀ ਗਈ। ਹੁਣ ਜਿਹੜਾ ਸਾਰਾ ਫੋਕਸ ਹੈ ਉਹ ਬਿਹਾਰ ਦੇ ਵਿੱਚ ਚੋਣਾਂ ਦੇ ਹਵਾਲੇ ਨਾਲ ਉਸ ਕਿਸਮ ਦੀਆਂ ਖਬਰਾਂ, ਔਰ ਈਵਨ ਜਿਹੜਾ ਜੋ ਯੂਪੀ ਦੇ ਵਿੱਚ ਇੰਨਾ ਮਾੜਾ ਕਾਂਡ ਜੋ ਹਾਥਰਸ 'ਚ ਹੋਇਆ, ਜੋ ਬਲਰਾਮਪੁਰ 'ਚ ਹੋਇਆ, ਤੁਸੀਂ ਦੇਖੋਗੇ ਕਿ ਵੀ ਉਹਦਾ ਸਾਰਾ ਨੈਰੇਟਿਵ ਬਦਲ ਦਿੱਤਾ ਗਿਆ ਹੈ ਕਿ ਰੇਪ ਹੋਇਆ ਹੀ ਨਹੀਂ। ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਵੀ ਆਦਿੱਤਿਆਨਾਥ ਯੋਗੀ ਔਰ ਦੂਜੇ ਉਹਦੇ ਗੁੰਡੇ ਉਹਦੇ ਬੱਚੀ ਦੇ ਚਾਲ ਚਲਨ ਤੇ ਹੀ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹ ਤਾਂ ਆਨਰ ਕਿਲਿੰਗ ਹੈ, ਜਿਵੇਂ ਉਹਨੂੰ ਉਹਦੇ ਘਰਦਿਆਂ ਨੇ ਮਾਰਿਆ, ਉਹਦੇ ਭਰਾ ਨੇ ਜਾਂ ਦੂਜਿਆਂ ਨੇ। ਔਰ ਇਸ ਕਿਸਮ ਦਾ ਜਿਹੜੀ ਇਸ ਤੋਂ ਵੱਡੀ ਹਿਊਮਿਲੇਸ਼ਨ ਔਰ ਇਨਸਲਟ ਤਾਂ ਇਹ ਬੜੇ ਮਾਮੂਲੀ ਸ਼ਬਦ ਲਫ਼ਜ਼ ਰਹਿ ਗਏ ਨੇ। ਔਰ ਕਿਵੇਂ ਤੇਜ਼ੀ ਨਾਲ ਕੋਵਿਡ-19 ਦੀ ਆੜ ਦੇ ਵਿੱਚ ਸਿਆਸੀ ਵਿਰੋਧੀਆਂ ਨੂੰ, ਜਿਵੇਂ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਰਿਟਾਇਰ ਹੋਏ ਨੇ ਦਸੰਬਰ 'ਚ, ਜਸਟਿਸ ਲਾਇਡ ਉਹਨਾਂ ਦਾ ਨਾਮ ਹੈ, ਉਹਨਾਂ ਨੇ ਇੱਕ ਜਰਨਲਿਸਟ ਅਵਾਰਡ ਜਿੱਥੇ ਦਿੱਤੇ ਗਏ ਆਰਿਫਾ ਖਾਨਮ ਸ਼ੇਰਵਾਨੀ ਨੂੰ ਵੀ ਔਰ ਇੱਕ ਹੋਰ ਲੇਡੀ ਨੂੰ, ਪਾਵਰ ਜਿਹੜੀ ਲੇਡੀ ਐਮਪਾਵਰਮੈਂਟ ਦੇ ਥੱਲੇ ਕਿ ਜਿਹੜੀਆਂ ਜਰਨਲਿਜ਼ਮ 'ਚ ਨੇ, ਉਹਦੇ 'ਚ ਉਹਨੇ ਸ਼ਾਇਦ ਜਸਟਿਸ ਲਾਇਡ ਹੀ ਹੈ, ਉਹਨੇ ਕਿਹਾ ਕਿ ਵੀ ਸੈਡੀਸ਼ਨ ਐਕਟ ਹੈਜ਼ ਬੀਨ ਵੈਪਨਾਈਜ਼ਡ। ਬਿਲਕੁਲ ਕਿ ਵੀ ਇਹ ਜਿਹੜਾ ਦੇਸ਼ ਧਰੋਹ ਦਾ ਕਾਨੂੰਨ ਸੀ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਸੀ, ਉਹਨੂੰ ਐਜ਼ ਏ ਵੈਪਨ ਬਣਾ ਕੇ, ਹਥਿਆਰ ਬਣਾ ਕੇ ਜਿਹੜੀ ਡਾਈਸੈਂਟ ਦੀ ਆਵਾਜ਼ ਹੈ, ਵਿਰੋਧ ਦੀ ਆਵਾਜ਼ ਹੈ, ਉਸ ਨੂੰ ਕੁਚਲਿਆ ਜਾ ਰਿਹਾ ਹੈ। ਔਰ ਉਹਨਾਂ ਦੇ ਲਈ UAPA ਜਿਹੜਾ ਹੈ ਉਹਦੇ ਥੱਲੇ ਬੁੱਕ ਕੀਤਾ ਜਾ ਰਿਹਾ। ਔਰ ਇਸ ਸਾਰੇ ਪੀਰੀਅਡ ਜਿਹਦੇ ਚੋਂ ਕੋਈ ਡਾਕਟਰ ਕਫੀਲ ਖਾਨ ਦਾ ਅਸੀਂ ਦੇਖਿਆ, ਹੁਣ ਅਸੀਂ ਦੇਖਿਆ ਕਿ ਉਹ ਜਿਵੇਂ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹਨਾਂ ਦਾ ਮਹਾਰ ਜਾਤ ਦੇ ਦਲਿਤ ਜਿਹੜੇ ਨੇ ਉਹ ਆਪਣੀ ਵਿਕਟਰੀ ਸੈਲੀਬ੍ਰੇਟ ਕਰਦੇ ਨੇ ਕਿ ਵੀ ਕਿਵੇਂ ਉਹਨਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ, ਕੋਰੇਗ੍ਰਾਮ ਉਹਦਾ ਸ਼ਾਇਦ ਨਾਂ ਹੈ। ਔਰ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਕਿਵੇਂ ਜਿਹੜੇ ਬ੍ਰਾਹਮਣ ਮਰਾਠੇ ਪੇਸ਼ਵਾ ਜਿਨ੍ਹਾਂ ਦੀ ਲੀਡ ਕਰਦੇ ਸੀ, ਉਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ। ਉਸ ਲੜਾਈ ਦੇ ਵਿੱਚ ਸ਼ਾਇਦ 1840 ਦੇ ਨੇੜੇ ਤੇੜੇ ਹੋਈ ਹੈ, ਮੇਰੇ ਕੋਲ ਐਗਜ਼ੈਕਟ ਈਅਰ ਨਹੀਂ ਹੈ, ਪਰ 19th ਸੈਂਚੁਰੀ 'ਚ ਉਹਨਾਂ ਨੇ ਡਿਫੀਟ ਕੀਤਾ। ਸੋ ਉਹਨਾਂ ਦੇ ਲਈ ਉਹ ਐਮਪਾਵਰਮੈਂਟ ਸੀ ਕਿ ਵੀ ਅਸੀਂ ਸ਼ੂਦਰ ਬਿਲੋ ਐਨੀਮਲ ਨਹੀਂ ਹੈ, ਅਸੀਂ ਡਿਫੀਟ ਵੀ ਕਰ, ਅਸੀਂ ਯੋਧੇ ਵੀ ਹਾਂ, ਬਹਾਦਰ ਵੀ ਹਾਂ। ਔਰ ਉਸੇ ਹੀ ਫਿਰ ਮਹਾਰ ਜਿਹੜੀ ਉਹਨਾਂ ਦੀ ਜਿਹੜੀ ਸਬ ਕਾਸਟ ਸੀ ਸ਼ੂਦਰਾਂ ਦੀ, ਉਹਦੀ ਉਹਨਾਂ ਨੇ ਰੈਜੀਮੈਂਟ ਅੰਗਰੇਜ਼ਾਂ ਨੇ ਪੂਰੀ ਬਣਾਈ। ਔਰ ਡਾਕਟਰ BR ਅੰਬੇਦਕਰ ਜਿਨ੍ਹਾਂ ਨੇ ਅਵੇਕਨਿੰਗ ਵੀ ਕੀਤੀ, ਗਾਂਧੀ ਨੂੰ ਵੀ ਚੈਲੰਜ ਕੀਤਾ, ਆਪਣੇ ਲੋਕਾਂ ਦੇ ਰਾਈਟਸ ਲਈ ਵੀ ਖਲੋਤੇ, ਉਹਨਾਂ ਦਾ ਸੰਬੰਧ ਵੀ ਉਸ ਮਹਾਰ ਜਾਤ ਨਾਲ ਸੀ। ਹੁਣ ਜਦੋਂ ਉਹਨਾਂ ਨੇ ਇਹ ਕੁਝ ਵਰੇ ਪਹਿਲਾਂ ਸਮਾਗਮ ਕੀਤਾ, ਲੱਖਾਂ ਦੀ ਗਿਣਤੀ 'ਚ ਲੋਕ ਆਏ, ਕਿਵੇਂ ਹਿੰਦੂ ਤਵੀਆਂ ਨੇ ਪ੍ਰਵੋਕ ਕਰਕੇ ਉੱਥੇ ਵਾਇਲੈਂਸ ਕੀਤੀ, ਖੁਦ ਕੀਤੀ, ਲੇਕਿਨ ਉਸ ਦੀ ਆੜ ਦੇ ਵਿੱਚ ਕਿਵੇਂ ਉਹਨਾਂ ਨੇ ਈਵਨ ਬਜ਼ੁਰਗ ਐਕਟਿਵਿਸਟ ਦੂਸਰੇ ਸਾਰੇ ਜਿਹੜੇ ਨੇ UAPA ਦੇ ਥੱਲੇ ਧੁਰੇ ਹੋਏ ਨੇ। ਹੁਣ ਈਵਨ ਉਹਨਾਂ ਦੀ NIA ਨੇ ਚਾਰਜ ਸ਼ੀਟ ਫਾਈਲ ਕੀਤੀ ਹੈ ਉਹਨਾਂ ਦੇ ਖਿਲਾਫ। ਇਹੀ ਹਾਲ ਝਾਰਖੰਡ ਔਰ ਛੱਤੀਸਗੜ੍ਹ ਔਰ ਦੂਸਰੇ ਜਿੱਥੇ ਟਰਾਈਬਲਸ ਦੀਆਂ ਜਿਹੜੀਆਂ ਮਿਨਰਲ ਰਿਚ ਜ਼ਮੀਨਾਂ ਨੇ ਉਹ ਖੋਹੀਆਂ ਜਾ ਰਹੀਆਂ ਨੇ, ਇਹ ਕਾਰਪੋਰੇਟ ਅਮਰੀਕਾ ਵਾਲਿਆਂ ਨੂੰ ਔਰ ਵੱਡੀਆਂ ਕਾਰਪੋਰੇਸ਼ਨਾਂ ਔਰ ਇਹ ਅੰਬਾਨੀ ਅਡਾਨੀਆਂ ਨੂੰ ਦੇਣ ਲਈ। ਤੇ ਉਹ ਜਦੋਂ ਪੀਸਫੁਲੀ ਰੈਜ਼ਿਸਟ ਕਰਦੇ ਨੇ, ਉਹਨਾਂ ਨੂੰ ਮਾਓਵਾਦੀ, ਨਕਸਲ ਮਾਓ ਇਹ ਕਹਿ ਕੇ ਉਹਨਾਂ ਦੇ ਉੱਤੇ ਵੀ ਜਿਹੜਾ UAPA ਔਰ ਈਵਨ ਇੱਕ 82-83 ਸਾਲ ਦੇ ਫਾਦਰ ਕੈਥੋਲਿਕ ਕ੍ਰਿਸਚੀਅਨ, ਉਹਨੂੰ ਜਿਹੜਾ ਵੀ ਫੜਿਆ ਹੋਇਆ 2-3 ਦਿਨ ਇਸੇ UAPA ਦੇ ਥੱਲੇ ਇੰਟਰਨੈਸ਼ਨਲ ਪ੍ਰੋਟੈਸਟ ਵੀ। ਸੋ ਉੱਥੇ ਤੁਸੀਂ ਦੇਖੋਗੇ ਕਿ ਇਸ ਸਾਰੇ ਦੌਰੇ 'ਚ ਜਿਹੜਾ ਉਹ ਨੈਰੇਟਿਵ ਬਿਲਟ ਕਰ ਰਹੇ ਨੇ, ਇਹਦੇ ਬਾਵਜੂਦ ਕਿ ਜਿਸ ਕਿਸਮ ਦੀ ਇਹਨਾਂ ਨੇ ਪ੍ਰੋਵੋਕੇਸ਼ਨ ਕੀਤੀ, ਚਾਈਨਾ ਨੂੰ ਪ੍ਰੋਵੋਕ ਕੀਤਾ, ਜਿਸ ਕਿਸਮ ਦੀ ਹਿਊਮਿਲੇਸ਼ਨ ਡਿਫੀਟ ਨਹੀਂ 1962 ਤੋਂ ਬਾਅਦ 1962 ਤੋਂ ਬਾਅਦ ਸਭ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹਨਾਂ ਦੀ ਉਹਨਾਂ ਨੇ ਖੋਈ ਹੈ। ਔਰ ਇਹਦੇ
ਇਸ ਸਾਰੀ ਨੌਟੰਕੀ ਦੇ ਵਿੱਚ ਵੀ ਉਹਨਾਂ ਨੇ ਬਜਾਏ ਕਿ ਲੋਕਾਂ ਨੂੰ ਪ੍ਰੋਪਰਲੀ ਇਨਫੋਰਮ ਕਰਨ ਦੇ ਹੋਇਆ ਕੀ ਹੈ, ਇੱਕ ਪਾਸੇ ਐਕੂਜ਼ੇਸ਼ਨ ਹੈ ਔਰ ਅਸੀਂ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਰਾਜਨਾਥ ਸਿੰਘ ਨੇ ਜਿਹੜਾ ਡਿਫੈਂਸ ਮਿਨਿਸਟਰ ਹੈ 44 ਪੁੱਲਾਂ ਦਾ ਉਦਘਾਟਨ ਕੀਤਾ। ਪੁੱਲ ਨਾ ਹੋ ਗਏ, ਆਂਡੇ ਹੋ ਗਏ ਕਿ ਵੀ ਉਹਨਾਂ ਆਂਡਿਆਂ ਚੋਂ ਚੂਚੇ ਕੱਢੇ ਕਿਉਂ ਮੈਨੂੰ ਤਾਂ ਖਿਆਲ ਆਇਆ ਕਿ ਵੀ ਇੱਕ ਸੂਡੋ ਜੇ ਸਕਾਲਰ ਨੇ ਇੱਕ ਵਾਰੀ ਡਾਕਟਰ ਚੀਮਾ ਨੂੰ ਉਹ ਮਿਲਿਆ, ਸਿੱਖ ਸਕਾਲਰ ਆਪਣੇ ਆਪ ਨੂੰ ਕਹਿੰਦਾ, ਤੇ ਉਹ ਪੈਂਦਿਆਂ ਹੀ ਜਿਵੇਂ ਹੁੰਦਾ ਉਹ ਕਹਿੰਦਾ ਜੀ ਡਾਕਟਰ ਸਾਹਿਬ ਮੈਂ 65 ਕਿਤਾਬਾਂ ਲਿਖੀਆਂ ਤੇ ਉਹ ਡਾਕਟਰ ਸਾਹਿਬ ਚ ਹੁਣ ਉਹ ਪੂਰੀ ਸੈਂਸ ਆਫ ਹਿਊਮਰ ਵੀ ਹੈ, ਉਹ ਉਹਨਾਂ ਨੂੰ ਜਵਾਬੀ ਕਹਿੰਦੇ ਨੇ, ਉਹ ਵੀ ਡਾਕਟਰ ਹੈ ਜਿਹਨੇ ਕਿਹਾ ਮੈਂ 65 ਲਿਖੇ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਕਿਤਾਬਾਂ ਲਿਖੀਆਂ ਕਿ ਆਂਡੇ ਦਿੱਤੇ। ਸੋ ਮੈਂ ਜਦੋਂ ਇਹ ਖਬਰ ਦੇਖੀ ਕਿ ਭਾਈ ਇਹ 44 permanent bridges across 7 states and union territories built by Border Road Organization ਕਿ COVID-19 ਚ ਨਾ ਮਜ਼ਦੂਰ ਲੱਭਦਾ ਹੈ ਨਾ ਕੋਈ ਹੈ ਵੀ ਇਹ ਜਿਹੜੇ ਪਹਿਲਾਂ ਹੀ ਅੰਗਰੇਜ਼ਾਂ ਨੇ ਬਣਾਏ ਹੋਣੇ ਉਹਦੇ ਉੱਤੇ ਆਪਣਾ ਉਹਦਾ ਗਊ ਮਾਤਾ ਦੇ ਮੂਤਰ ਨਾਲ ਧੋ ਕੇ ਉਹਦੇ ਤੇ ਝੰਡਾ ਲਾ ਕੇ ਤੇ ਉਹਨਾਂ ਨੇ ਕਿਹਾ ਹੁਣ ਜੇ ਅਸੀਂ ਬਣਾਇਆ BRO ਨੇ, ਪਰ ਗੱਲ ਅਸੀਂ ਉਹ ਗਊ ਮੂਤਰ ਦੇ ਜਾਂ ਆਂਡੇ 44 ਆਂਡੇ ਦੇਣ ਦੀ ਗੱਲ ਨਹੀਂ ਕਰ ਰਹੇ, ਉਹ ਤਾਂ ਮੈਂ ਪਾਸਿੰਗ 'ਚ ਮੈਂਸ਼ਨ ਕੀਤਾ। ਔਰ ਇਹ ਜਿਹੜਾ ਮੇਨ ਅਖਬਾਰ ਹੈ ਉਸ ਖਿੱਤੇ ਦਾ ਵੈਰੀ ਕ੍ਰੈਡੀਬਲ ਦਾ ਹਿੰਦੂ, ਉਹਦੀ ਹੈਡਲਾਈਨ ਖਬਰ ਹੀ ਹੈ ਫਸਟ ਪਾਕਿਸਤਾਨ ਐਂਡ ਨਾਓ ਚਾਈਨਾ ਕ੍ਰੀਏਟਿੰਗ ਬਾਰਡਰ ਡਿਸਪਿਊਟ ਅੰਡਰ ਏ ਮਿਸ਼ਨ ਰਾਜਨਾਥ। ਰਾਜਨਾਥ ਸਿੰਘ ਨੇ ਇਨੋਗਰੇਟਿੰਗ 44 bridges he says they would meet transport and logistics requirements of armed forces throughout the year ਕਿ ਸਾਰਾ ਸਾਲ ਉਹਨਾਂ ਨੂੰ ਸਪਲਾਈ ਲਾਈਨ ਅਸੀਂ 44 ਪੁੱਲ ਸਾਡੀ ਇਹਦੇ ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਬਣਾ ਦਿੱਤੇ ਨੇ, ਪਰ ਉਹਨੇ ਇਹ ਕਹਿ ਕੇ ਇੱਕ ਜਿਹਨੂੰ ਕਹਿੰਦੇ ਨੇ ਹਾਰਨੇਟਸ ਨੈਸਟ ਉਸ ਨੂੰ ਛੇੜਿਆ ਕਿ ਵੀ ਪਹਿਲੀ ਗੱਲ ਵੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਇਸ ਸਾਰੇ 'ਚ ਜਿਹੜੀ ਇਹਨਾਂ ਨੂੰ ਕੁੱਟ ਪਈ ਹੈ, ਇਹਨਾਂ ਦਾ ਸਾਰਾ ਝੂਠ ਬੇਨਕਾਬ ਹੋਇਆ ਹੈ, ਡਰਾਮੇਬਾਜ਼ੀ ਹੈ, 1/4 ਇਕਨੋਮੀ ਇਹਨਾਂ ਦੀ ਥੱਲੇ ਡਿੱਗ ਪਈ ਹੈ, ਕੋਈ ਹੋਪ ਨਹੀਂ ਹੈ। ਵਰਲਡ ਬੈਂਕ ਔਰ ਉਹਨਾਂ ਦੀ IMF ਨੇ ਜਿਹੜਾ ਆਉਣ ਵਾਲਾ ਇਵਨ 2022 ਦੀ ਵੀ ਦਿੱਤਾ ਹੈ, ਉਹਦੇ 'ਚ ਵੀ ਇਹਨਾਂ ਦਾ GDP ਬਿਲਕੁਲ ਸਿਰ ਪਰਨੇ ਡਿੱਗਿਆ ਹੋਇਆ ਹੈ। ਲੇਕਿਨ ਇਵੇਂ ਹੀ ਹੈ ਕਿ ਵੀ ਜਦੋਂ ਤੁਸੀਂ ਬਿਲਕੁਲ ਤੁਹਾਨੂੰ ਕੋਈ ਰਾਹ ਨਹੀਂ ਲੱਭ ਰਿਹਾ ਤਾਂ ਫਿਰ ਤੁਸੀਂ ਬਲੇਮ ਕਰੋ ਪਾਕਿਸਤਾਨ ਨੂੰ ਔਰ ਚਾਈਨਾ ਨੂੰ। ਇਹ ਇਹਨਾਂ ਦੀ ਘਬਰਾਹਟ ਵੀ ਹੈ ਕਿਉਂਕਿ ਜਿਸ ਅੰਦਾਜ਼ 'ਚ ਗੱਲ ਜੇ ਤੁਸੀਂ ਦੇਖਦੇ ਹੋ ਕਿ 7ਵਾਂ ਰਾਊਂਡ ਗੱਲਬਾਤ ਦਾ ਜਿਹੜਾ ਚੀਨ ਦੇ ਅਧਿਕਾਰੀਆਂ ਨਾਲ ਜਿਨ੍ਹਾਂ ਦਾ ਬੇਸ਼ੱਕ ਉਹ ਰਿਟਾਇਰ ਹੋ ਰਿਹਾ, ਉਹਨੂੰ ਮਿਲਟਰੀ ਅਕੈਡਮੀ ਦੂਜੇ ਪਾਸੇ ਲਾ ਦਿੱਤਾ ਹੈ, ਇੱਕ ਉਹ ਦਾੜੀ ਕੱਟਾ ਜਰਨੈਲ ਹੈ ਇਹਨਾਂ ਦਾ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ, ਉਹਦੇ ਨਾਲ ਇਹਨਾਂ ਦਾ ਫੋਰਨ ਦਾ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਨਵੀਨ ਸ਼੍ਰੀਵਾਸਤਵਾ ਜੁਆਇੰਟ ਸੈਕਟਰੀ। ਸੋ ਉਹਨਾਂ ਨੇ ਜਿਹੜਾ ਲਗਭਗ 8.5 ਘੰਟੇ ਗੱਲਬਾਤ ਭਾਰਤੀ ਸਾਈਡ ਦੇ ਉੱਤੇ ਲਦਾਖ ਸੈਕਟਰ ਚਸ਼ੂਲ ਬੜਾ ਮਸ਼ਹੂਰ ਏਅਰਪੋਰਟ ਇਹਨਾਂ ਦਾ ਫੌਜ ਦਾ ਵੀ ਰਿਹਾ, ਬਾੜ ਦੀ ਲੜਾਈ ਵੇਲੇ ਵੀ ਚੀਨ ਨੇ ਇਹਨਾਂ ਦਾ ਕਾਫੀ ਇਲਾਕਾ ਉੱਥੇ ਵੀ ਖੋਹ ਲਿਆ ਸੀ। ਲਦਾਖ ਸਟੈਂਡ ਆਫ India insists on early disengagement by China at 7th round of military talks. Talks went on over 8 hours in Chashul on the Indian side of the line of actual control. ਹੁਣ 7ਵੇਂ ਰਾਉਂਡ ਦੇ ਵਿੱਚ ਜਿਹਦੇ 'ਚ ਇਹਨਾਂ ਦਾ ਫੋਰਨ ਅਫੇਅਰਸ ਦਾ ਜੁਆਇੰਟ ਸੈਕਟਰੀ ਹੈ, ਲੈਫਟੀਨੈਂਟ ਜਨਰਲ ਟੀਮ, ਹੁਣ 8.5 ਘੰਟੇ ਔਰ 7ਵਾਂ ਰਾਉਂਡ। ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਉੱਥੇ ਬੈਠ ਕੇ ਕਰਦੇ ਕੀ ਨੇ 8-8.5 ਘੰਟੇ। ਫਿਰ ਗੱਲ ਤਾਂ ਉਹੀ ਹੁੰਦੀ ਹੈ ਵੀ ਉਸੇ ਤਨਖਾਹ ਤੇ ਹੀ ਕੰਮ ਕਰਾਂਗੇ ਕਿਉਂਕਿ ਚਾਈਨਾ ਨੇ ਇਹਨਾਂ ਨੂੰ ਇਹ ਔਰ ਇਹਨਾਂ ਨੇ ਖੁਦ ਹੀ ਕਿਹਾ ਕਿ ਵੀ ਇੰਡੀਆ ਔਨ ਮੰਡੇ ਇਨਸਿਸਟਡ ਔਨ restoration of status quo ante of April and comprehensive disengagement of troops by China from all the friction points in eastern Ladakh to resolve the border standoff, government sources said, as the two countries held a 7th round of military talks. ਹੁਣ ਤੁਸੀਂ ਇਹਨਾਂ ਦੀ ਜਿਹੜੀ ਨਜ਼ਰ ਆਉਂਦੀ ਕੰਟਰਡਿਕਸ਼ਨ ਦੇਖੋ, ਮੋਦੀ ਕਹਿ ਰਿਹਾ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਘੁਸਾ, ਔਰ ਤੁਸੀਂ ਜੇ ਜੂਨ 15-16 ਦੀ ਰਾਤ ਨੂੰ ਹੀ ਕੱਟ ਆਫ ਡੇਟ ਬਣਾ ਲਓ ਤੇ ਸਾਰਾ ਜੂਨ ਰੈਸਟ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਵੀ ਅੱਧ 'ਚ ਪਹੁੰਚ ਗਿਆ। ਮੋਦੀ ਦੇ ਮੂੰਹੋਂ ਚਾਈਨਾ ਨਹੀਂ ਨਿਕਲਿਆ, ਉਹ ਬਿਲਕੁਲ ਬੁੱਲ ਸੀ। ਲੇਕਿਨ
ਜੇ ਕੋਈ ਆਇਆ ਹੀ ਨਹੀਂ ਗਿਆ ਹੀ ਨਹੀਂ ਤੇ ਇਹ ਖੁਦ ਕਹਿ ਰਹੇ ਨੇ ਜੀ ਚਾਈਨਾ ਨਾਲ ਆ ਜਿਹੜੇ 7 ਰਾਊਂਡ 7ਵਾਂ ਰਾਊਂਡ ਜਿਹੜਾ 8.5 ਘੰਟੇ ਚੱਲਿਆ 6 ਪਹਿਲਾਂ ਹੋਏ ਨੇ, ਮੰਗ ਇਹੀ ਕਰ ਰਹੇ ਨੇ ਕਿ ਜੀ ਇਹ ਜਿੰਨੇ ਵੀ ਫ੍ਰਿਕਸ਼ਨ ਪੁਆਇੰਟ ਈਸਟਰਨ ਲਦਾਖ ਔਰ ਦੂਜੇ ਜਿਹੜੇ ਚਾਈਨਾ ਨੇ ਆਕੂਪਾਈ ਕੀਤੇ ਨੇ ਇਹਦੇ ਤੋਂ ਤੁਸੀਂ ਪਿੱਛੇ ਹਟੋ। ਔਰ ਇਸ ਸਾਰੇ 'ਚ ਲੰਬੀ ਚੌੜੀ ਖਬਰ ਹੈ ਔਰ ਉਹਨਾਂ ਨੇ ਈਵਨ ਇਸ ਸਾਰੇ ਨੂੰ ਦੇਖਣ ਲਈ ਚਾਈਨਾ ਸਟੱਡੀ ਗਰੁੱਪ ਬਣਾਇਆ। ਇੰਡੀਆ ਨੇ ਆਪਣੇ ਮਿਨਿਸਟਰਾਂ ਦਾ, ਡਿਫੈਂਸ ਮਿਨਿਸਟਰ ਹੈ ਉਹਦੇ 'ਚ, ਐਕਸਟਰਨਲ ਅਫੇਅਰਸ ਮਿਨਿਸਟਰ ਹੈ, ਅਜੀਤ ਡੋਵਾਲ ਹੈ ਜਿਹੜੀ ਇਹ ਸ਼ਕਲ ਹੀ ਨਜ਼ਰ ਨਹੀਂ ਆਈ। ਹੁਣ ਉਹਦੀ ਲਾਸਟ ਸ਼ਕਲ ਨਜ਼ਰ ਆਈ ਜਦੋਂ ਕਸ਼ਮੀਰ ਦੇ ਵਿੱਚੋਂ ਗਿਆ ਜੀ ਕਿ ਬਾਹਰ ਉਹ ਰਾਜਮਾ ਚੌਲ ਖਾ ਰਿਹਾ ਕਿ ਜੀ ਨਾਰਮਲ ਹੈ ਹਾਲਾਤ। ਬਾਅਦ 'ਚ ਪਤਾ ਲੱਗਾ ਵੀ ਆਪਣੇ ਹੀ ਉਹਨਾਂ ਦੇ ਬੰਦਿਆਂ ਨਾਲ ਬਿਠਾਇਆ ਹੋਇਆ। ਹੁਣ ਇਹਦੇ 'ਚ ਉਹਨੇ ਫਿਰ ਜਨਰਲ ਬਿਪਿਨ ਰਾਵਤ ਬਣਾਇਆ ਹੋਇਆ, 3 ਸਰਵਿਸਿਜ਼ ਚੀਫ ਫਰਾਈਡੇ, ਔਰ ਉਹਨਾਂ ਨੇ ਜਿਹੜੀ ਹੈ ਇਹ ਸਾਰੀ ਗੱਲਬਾਤ ਤੋਂ ਪਹਿਲਾਂ ਇਹ ਜਿਹੜੀ ਚਾਈਨਾ ਸਟੱਡੀ ਗਰੁੱਪ ਹੈ ਇਹਨਾਂ ਨੇ ਸਟ੍ਰੈਟੇਜਾਈਜ਼ ਕੀਤਾ ਕਿ ਜੀ 7ਵੇਂ ਰਾਊਂਡ 'ਚ ਗੱਲਬਾਤ ਕੀ ਕਰਨੀ ਹੈ। ਤੇ ਗੱਲਬਾਤ 'ਚ ਤਾਂ ਉਹੀ ਫਿਰ ਆ ਗਏ, ਉਹ ਵੀ ਕਹਿੰਦੇ ਆਂਦੇ ਹੋਣੇ ਨੇ ਕਿ ਜਾਨ ਬਚੀ ਤੋਂ ਲਾਖੋਂ ਪਾਏ, ਲौट के बुद्धू घर को आए। और वो कह रहे ने जी ਅਸੀਂ ਉਹ ਜਿਹੜਾ ਸਪੈਸੀਫਿਕ ਏਜੰਡਾ ਸੀ 5 ਪੁਆਇੰਟ ਐਗਰੀਮੈਂਟ ਜਿਹੜਾ ਹੋਇਆ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਕੁਇਕ ਡਿਸਐਂਗੇਜਮੈਂਟ ਆਫ ਟਰੂਪਸ, ਅਵੋਇਡਿੰਗ ਐਕਸ਼ਨ that could escalate tension, adherence to all agreements, protocols on border management and steps to restore peace along the line of ਉਹ ਜਿਹੜੀਆਂ 5 ਮਾਫੀਆਂ ਸੀ ਕਿ ਅਸੀਂ ਨੱਕ ਰਗੜਦੇ ਹਾਂ, ਅਸੀਂ ਮੱਥਾ ਰਗੜਦੇ ਹਾਂ, ਹੁਣ ਅਸੀਂ ਪੈਰ ਫੜਦੇ ਹਾਂ, ਹੁਣ ਅਸੀਂ ਗੋਡੇ ਪਰਨੇ ਹੋ ਗਏ ਹਾਂ ਤੇ ਲੋ ਜਨਾਬੇ ਆਲਾ ਹੁਣ ਅਸੀਂ ਫਲੈਟ ਹੋ ਗਏ। ਅਸ਼ਟਾਂਗ ਪ੍ਰਣਾਮ, ਸਾਡੇ 8 ਅੰਗ, ਮੱਥਾ, ਨੱਕ, ਦੋਨੋਂ ਹੱਥ, ਦੋਨੋਂ ਗੋਡੇ, ਦੋਨੋਂ ਪੈਰ ਅਸੀਂ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਡੰਡੇ ਵਾਂਗ ਲੰਮਾ ਪੈ ਕੇ ਮੱਥਾ ਟੇਕਦੇ ਹਾਂ। ਪਰ ਗੱਲ ਬਣੀ ਨਹੀਂ ਹੈ। ਸੋ ਇਧਰੋਂ ਜਦੋਂ ਬਾਰ-ਬਾਰ ਹਿਊਮਿਲੇਸ਼ਨ ਹੋ ਰਹੀ ਹੈ ਤੇ ਨਾਲ ਇਹ ਘਬਰਾਹਟ 'ਚ ਵੀ ਨੇ ਕਿ ਭਾਈ ਇਹ ਜਿਵੇਂ ਚੀਨ ਚੜ੍ਹਦਾ ਆਉਂਦਾ, ਔਰ ਚੀਨ ਨੇ ਈਵਨ ਆ ਜਦੋਂ ਮਾਈਕ ਪੋਂਪੀਓ ਨੇ ਜਦੋਂ ਟੋਕੀਓ ਦੇ ਵਿੱਚ ਕੁਆਡ ਮੀਟਿੰਗ ਕੀਤੀ ਤਾਂ ਉਹਦੇ 'ਚ ਉਹਨੇ ਕਿਹਾ ਸੀ ਕਿ ਜੀ ਇਹ ਚਾਈਨਾ ਹੈਜ਼ ਡਿਪਲੋਇਡ 60,000 ਸੋਲਜਰਸ ਔਨ ਇੰਡੀਆਜ਼ ਨਾਰਦਰਨ ਬਾਰਡਰ। ਸੋ ਇਹ ਵੀ ਮਾਈਕ ਪੋਂਪੀਓ ਨੇ ਘਟਾ ਕੇ ਕਿਹਾ, ਵੈਸੇ 90 ਤੋਂ 1 ਲੱਖ ਦੇ ਕਰੀਬ ਹੈ। ਔਰ ਹੁਣ ਜਿਵੇਂ ਇਹ ਘਬਰਾਹਟ 'ਚ ਬਾਰ-ਬਾਰ ਅਮਰੀਕਾ ਵੱਲ ਦੇਖਦੇ ਨੇ। ਹੁਣ ਹੁੰਦਾ ਇਹ ਹੈ ਨਾ ਵੀ ਜਦੋਂ ਬੱਚਾ ਕਦੇ ਬਾਹਰ ਨਿਕਲਦਾ ਪਹਿਲਾਂ ਤਾਂ ਬਾਹਰ ਜਾਣਾ ਤੇ ਬਾਹਰ ਕੋਈ ਕਰਕੇ ਫਿਰ ਡਰ ਰਿਹਾ ਹੁੰਦਾ, ਫਿਰ ਆ ਕੇ ਮਾਂ ਦੀਆਂ ਲੱਤਾਂ ਨੂੰ ਫਿਰ ਚੰਬੜ ਜਾਂਦਾ, ਫਿਰ ਮਾਂ ਕਹਿੰਦੀ ਚੱਲ ਬਾਹਰ, ਫਿਰ ਉਹ ਹੋਰ ਜ਼ੋਰ ਦੀ ਘੁੱਟ ਕੇ ਫੜ ਲੈਂਦਾ। ਸੋ ਮੈਨੂੰ ਲੱਗਦਾ ਵੀ ਇਹਨਾਂ ਦਾ ਹਾਲ ਇਹੀ ਹੋਇਆ ਕਿ ਵੀ ਇਹਨਾਂ ਨੇ ਚਾਂਬਲੇ ਦੱਸਣ ਲਈ ਅਮਰੀਕਾ ਨੂੰ ਇੱਕ ਵਾਰੀ ਤਾਂ ਛਲਾਂਗ ਮਾਰੀ, ਪਰ ਉਦੋਂ ਦੀ ਐਸੀਆਂ ਇਹਨਾਂ ਦੀਆਂ ਪੁੱਠੀਆਂ ਛਾਲਾਂ ਉਹਨਾਂ ਨੇ ਮਰਵਾਈਆਂ ਹੋਈਆਂ ਕਿ ਇਹ ਹੁਣ ਆਪਣੀ ਥਾਂ ਤੇ ਵੀ ਆ ਕੇ ਡਰੀ ਜਾਂਦੇ ਨੇ, ਅਮਰੀਕਾ ਦੀਆਂ ਲੱਤਾਂ ਨੂੰ ਚੰਬੜ ਰਹੇ ਹੈ ਕਿ ਭਾਈ ਬਚਾ ਲੈ ਸਾਨੂੰ। ਔਰ 2-3 ਖਬਰਾਂ ਜੋ ਤੁਸੀਂ ਇਸ ਹਵਾਲੇ ਨਾਲ ਦੇਖਦੇ ਹੋ, ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਜਿਹੜਾ ਡਿਪਟੀ ਸੈਕਟਰੀ ਆਫ ਸਟੇਟ ਹੈ ਸਟੀਫਨ ਬਾਈਗਨ, ਇਹ ਦਿੱਲੀ 'ਚ ਬੈਠਾ ਹੈ। ਔਰ ਤੁਸੀਂ ਦੇਖੋ ਵੀ ਇੱਧਰ 3 ਨਵੰਬਰ ਨੂੰ ਚੋਣਾਂ ਹੋਣੀਆਂ। ਦੁਨੀਆ 'ਚ ਕਿਤੇ ਨਹੀਂ ਹੁੰਦਾ ਕਿ, ਔਰ ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ ਲਾਸਟ 2 ਮਹੀਨੇ 'ਚ ਜਿਹੜੇ ਵੀ ਕੋਈ ਐਗਰੀਮੈਂਟ ਐਡਮਿਨਿਸਟ੍ਰੇਸ਼ਨ ਕਰਦਾ ਹੈ, ਕਮਿਟਮੈਂਟਸ ਕਰਦਾ ਹੈ, ਉਹਦਾ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਪਤਾ ਹੁੰਦਾ ਹੈ ਕਿ ਜਦੋਂ ਚੇਂਜ ਆਫ ਗਾਰਡ ਹੋਣਾ ਹੈ ਨਵੰਬਰ ਦੇ ਵਿੱਚ, ਇੱਥੇ ਜਿਹੜੀਆਂ ਪਾਲਿਸੀਜ਼ ਨੇ ਅਮਰੀਕਾ 'ਚ, ਜਦੋਂ ਪ੍ਰੈਜ਼ੀਡੈਂਟ ਜਾਂਦਾ ਉਹਦੀ ਨਾਲ ਦੀ ਨਾਲ ਸਾਰੀ ਕੈਬਨਿਟ ਤਾਂ ਜਾਂਦੀ ਹੈ, ਈਵਨ ਸਾਰਾ ਸਿਸਟਮ ਥੱਲਿਓਂ ਉੱਤੇ ਤੱਕ, ਪ੍ਰੈਸ ਸੈਕਟਰੀ ਜਾਂਦੂ, ਉਹ ਸਾਰੀਆਂ ਆਪਣੀਆਂ ਲਾਈਨ, ਕਿਉਂਕਿ ਅਮਰੀਕਾ 'ਚ ਇਹ ਸੈਟ ਆਫ ਪਾਲਿਸੀਜ਼ ਹੈ ਕਿ ਭਾਈ ਇੱਕ ਵੈਲਿਊਜ਼ ਨਾਲ ਖੜਾ, ਦੂਜਾ ਦੂਜੇ ਨਾਲ ਖੜਾ। ਹੁਣ ਇਹਨਾਂ ਨੂੰ ਵੀ ਪਤਾ ਹੈ ਕਿ ਵੀ ਜੇ ਚੇਂਜ ਆਫ ਗਾਰਡ ਹੁੰਦਾ ਹੈ, ਪ੍ਰੈਜ਼ੀਡੈਂਟ ਟਰੰਪ ਦੀ ਥਾਂ ਤੇ ਦੂਸਰਾ ਸਿਸਟਮ ਹੁੰਦਾ ਹੈ, ਤੇ ਜੋ ਕੁਛ ਇਹ ਕਰ ਰਹੇ ਨੇ ਉਹਨੂੰ ਕੁਝ ਮਾਮਲਿਆਂ 'ਚ ਰਿਵਰਸ ਗੇਅਰ ਲੱਗੇਗਾ। ਲੇਕਿਨ ਇਹਦੇ ਬਾਵਜੂਦ ਇੰਡੀਆ ਬਾਰ-ਬਾਰ ਰੀਅਸ਼ੋਰੈਂਸ ਚਾਹੁੰਦਾ ਹੈ ਕਿ ਜੀ ਅਸੀਂ ਇਹ ਕਰ ਤੇ ਲਿਆ, ਸਾਡਾ ਸਾਥ ਤੇ ਨਹੀਂ ਛੱਡੋਗੇ। ਔਰ ਅਸੀਂ ਦੇਖ ਰਹੇ ਹਾਂ ਕਿ ਵੀ ਹੁਣ ਟਾਪ US ਡਿਪਲੋਮੈਟ ਅਰਾਈਵਸ, ਹੋਲਡਸ ਟਾਕਸ ਵਿਦ ਜੈ ਸ਼ੰਕਰ ਸ਼੍ਰਿੰਗਲਾ ਇਹਨਾਂ ਦਾ, ਹਰਸ਼ ਸ਼੍ਰਿੰਗਲਾ ਹੁਣ ਫੋਰਨ ਸੈਕਟਰੀ ਹੈ ਸ਼ਾਇਦ, ਇੱਥੇ ਇਹਨਾਂ ਦਾ ਮਿਨਿਸਟਰ ਹੁੰਦਾ ਸੀ। comes within a week of ਜੈ ਸ਼ੰਕਰ meeting US Secretary of State Mike Pompeo in Tokyo। ਕਿ ਅਜੇ 1 ਹਫ਼ਤਾ ਪਹਿਲਾਂ ਜਿਹੜਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ, ਉਹ ਮਾਈਕ ਪੋਂਪੀਓ ਨੂੰ ਮਿਲਿਆ ਔਰ ਉਹਨਾਂ ਨੇ ਕਿਹਾ ਵੀ ਇਹ ਫੇਰ ਹੁਣ ਡਿਪਟੀ ਸੈਕਟਰੀ ਵੀ ਆ ਗਿਆ। ਔਰ ਉਹਨੇ ਆ ਕੇ ਜਿਹੜਾ ਇੱਕ ਇਹਨਾਂ ਦਾ ਥਿੰਕ ਟੈਂਕ ਹੈ ਉਸ ਦੇ ਵਿੱਚ ਜਿਹੜਾ ਉਹਨੇ ਐਡਰੈਸ ਕੀਤਾ ਔਰ ਨਾਲ ਦੀ ਨਾਲ ਉਹਨੇ ਅਸ਼ੋਰ ਵੀ ਕੀਤਾ ਕਿ ਵੀ ਅਸੀਂ ਬਿਲਕੁਲ ਨਾਲ ਖੜੇ ਹਾਂ। ਉਹਨੇ ਕਿਹਾ ਜੀ ਮਾਈਕ ਪੋਂਪੀਓ ਨੇ
ਜਿਵੇਂ ਜਿਹੜਾ ਇਹ ਅਸ਼ੋਰ ਕੀਤਾ ਸੀ ਕੁਐਡ ਦੇ ਵਿੱਚ, ਅਸੀਂ ਵੀ ਇਹ ਚਾਹੁੰਦੇ ਹਾਂ ਕਿ ਇਸ ਲਾਈਨ ਦੇ ਉੱਤੇ ਹੋਏ। ਔਰ ਨਾਲ ਦੀ ਨਾਲ ਉਹਨੇ ਈਵਨ ਇੰਡੀਆ ਨੂੰ ਇਹ ਦੱਸਣ ਦੇ ਲਈ ਉਹਨੇ ਕਿਹਾ ਕਿ ਜੀ ਇੰਡੀਆ ਐਂਡ ਯੂਐਸ ਹੈਵ ਬੀਨ ਟੂ ਕੌਸ਼ੀਅਸ ਔਨ ਚਾਈਨਾ, ਸੇਜ਼ ਯੂਐਸ ਆਫੀਸ਼ੀਅਲ। ਇੰਡੋ ਯੂਐਸ ਫੋਰਮ ਦਾ ਥਿੰਕ ਟੈਂਕ ਹੈ, ਉਹਦੇ 'ਚ ਉਹਨੇ ਐਡਰੈਸ ਕਰਦੇ ਆ ਕਿਹਾ ਕਿ ਜੀ ਇਹ ਅਸੀਂ ਫੰਡਾਮੈਂਟਲ ਅਲਾਈਨਮੈਂਟ ਹੈ ਅਲੋਂਗ ਸ਼ੇਅਰਡ ਸਿਕਿਉਰਿਟੀ ਜੀਓਪੋਲੀਟੀਕਲ ਗੋਲਸ, ਕਿ ਸਾਡੀ ਦੋਨਾਂ ਮੁਲਕਾਂ ਦੀ ਜਿਹੜੀ ਸਾਂਝ ਹੈ ਉਹ ਮੂਲ ਰੂਪ ਦੇ ਵਿੱਚ ਹੈ, ਫੰਡਾਮੈਂਟਲ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਦੋਨੋਂ ਹੀ ਮੁਲਕ ਵੀ ਆਰ ਟੂ ਕੌਸ਼ੀਅਸ when it comes to China's concerns about their strategic ties, said US official who called China the elephant in the room during bilateral talks. Actually ਪਿਛਲੇ ਦਿਨਾਂ 'ਚ ਇਹਨਾਂ ਦੇ ਇੱਕ ਸਾਬਕਾ ਜਿਹੜਾ ਫੋਰਨ ਸਰਵਿਸ ਸੀ ਉਹਨੇ ਇੱਕ ਆਰਟੀਕਲ 'ਚ ਕਿਹਾ ਸੀ ਜੀ ਕਿ ਚਾਈਨਾ ਇਜ਼ ਲਾਈਕ ਐਲੀਫੈਂਟ ਇਨ ਦਾ ਰੂਮ, ਉਹਨੂੰ ਕੋਟ ਕਰ ਰਿਹਾ। ਪਰ ਨਾਲ ਦੀ ਨਾਲ ਜਿਹੜਾ ਹੁਣ ਇਹ ਹੈ ਕਿ ਵੀ 2-to-2 ਡਾਇਲੌਗ, ਜਦੋਂ ਇਹਨਾਂ ਨੇ ਪਹਿਲਾਂ ਅਮਰੀਕਾ ਦੇ ਉੱਤੇ ਬਹੁਤ ਟੇਕ ਰੱਖੀ, ਔਰ ਉਦੋਂ ਤੁਹਾਨੂੰ ਯਾਦ ਹੋਏਗਾ ਵੀ ਕੋਵਿਡ-19 ਤੋਂ ਪਹਿਲਾਂ ਕਿ ਵੀ ਜਿਹੜੀ ਇੰਡੀਆ ਦੇ ਦੋਵੇਂ ਹੀ ਮਿਨਿਸਟਰੀ ਸੀ, ਫੋਰਨ ਵੀ ਔਰ ਡਿਫੈਂਸ ਵੀ, ਉਹ ਵਾਸ਼ਿੰਗਟਨ ਹੈ। ਇਸ ਜੀ 2-to-2 ਡਾਇਲੌਗ ਹੁਣ ਵੀ ਜਿਹੜਾ ਇਹ 2-to-2 ਡਾਇਲੌਗ ਅਕਤੂਬਰ 26-27 ਨੂੰ ਹੋਣਾ ਸੀ, ਪਰ ਨਵੰਬਰ 'ਚ ਤਾਂ ਇਲੈਕਸ਼ਨ ਹੈ। ਹੁਣ ਅਕਤੂਬਰ 'ਚ ਕਿਹਨੇ ਇਹਨਾਂ ਨੂੰ ਮਿਲਣਾ ਹੈ, ਸਾਰੇ ਲੱਗੇ ਨੇ। ਉਹਨੂੰ ਕਹਿ ਰਹੇ ਜੀ ਇਨ ਦਾ ਐਂਡ ਆਫ ਦਾ ਈਅਰ ਅਸੀਂ ਕਰਾਂਗੇ, ਔਰ ਅਸੀਂ ਉਹਦੀ ਤਿਆਰੀ ਲਈ ਇਹ ਡਿਪਟੀ ਸੈਕਟਰੀ ਆਫ ਸਟੇਟ ਆਇਆ। ਨਵੰਬਰ 'ਚ ਤੁਸੀਂ ਰਹਿਣਾ ਨਹੀਂ ਰਹਿਣਾ, ਕਿਹੜਾ 2&2 ਜਿਹੜਾ ਉਹਨਾਂ ਦਾ ਸਾਰਾ ਲਾਈਨ ਹੈ। ਔਰ ਗੱਲ ਫਿਰ ਉਹੀ ਜੀ ਇੰਡੋ ਪੈਸੀਫਿਕ ਸਿਕਿਉਰਿਟੀ, ਇਹ ਇਹਨਾਂ ਦੀ ਟੋਟਲ ਇਨਸਿਕਿਉਰਿਟੀ ਸ਼ੋ ਕਰਦਾ ਹੈ। ਔਰ ਆਪ ਹੀ ਇਹਨਾਂ ਦਾ ਮੀਡੀਆ ਜਿਹੜਾ ਇਹਨਾਂ ਨੂੰ ਡਰਾ ਵੀ ਰਿਹਾ ਹੈ, ਕਿਉਂਕਿ ਜ਼ਾਹਰ ਹੈ ਖਬਰਾਂ ਹੀ। ਔਰ ਇੱਕ ਖਬਰ ਹੈ ਮੇਨ ਇਹਨਾਂ ਦੀ, ਨਿਊ ਹੈਡੇਕਸ ਫॉर ਇੰਡੀਆ, ਚਾਈਨਾ ਇਨਕਰੀਜ਼ਸ ਰੈਕੀ along line of actual control in Arunachal using its civilians. Border defense regiments of China are mandated for border management and are supported by PLA from the rear. PLA have been sending such teams in Ladakh also. ਉਹਨਾਂ ਨੇ ਕਿਹਾ ਜੀ ਚਾਈਨਾ ਕੀ ਕਰ ਰਿਹਾ ਹੈ, ਕਿਉਂਕਿ ਇਹ ਜਿਹੜਾ ਹੁਣ ਤੱਕ ਜਿਹੜਾ ਸਾਰਾ ਅਸੀਂ ਗੱਲ ਕਰ ਰਹੇ ਹਾਂ ਲਦਾਖ ਦੀ ਕਰ ਰਹੇ ਹਾਂ। ਅਰੁਣਾਚਲ ਜਿਹੜਾ ਹੈ ਉਹ ਸਾਊਥ ਤਿੱਬਤ ਜਿਹਨੂੰ ਉਹ ਕਹਿੰਦੇ ਨੇ, ਉਹ ਜਿਹਨੂੰ ਕਿਸੇ ਜ਼ਮਾਨੇ 'ਚ ਨੇਫਾ ਕਹਿੰਦੇ ਸੀ, 62 'ਚ ਸਭ ਤੋਂ ਜ਼ਿਆਦਾ ਕੁੱਟ ਤਾਂ ਨੇਫਾ 'ਚ ਪਈ, ਕਿਉਂਕਿ ਉਹ ਨਾਰਥ ਈਸਟਰਨ ਫਰੰਟੀਅਰ ਏਜੰਸੀ ਸੀ। ਫਿਰ ਉਹਨਾਂ ਨੇ ਸੂਬਾ ਬਣਾ ਦਿੱਤਾ ਜਿਹਨੂੰ ਚਾਈਨਾ ਆਪਣਾ ਕਹਿੰਦਾ। ਹੁਣ ਇਹ ਖਬਰ ਦੀ ਡੀਟੇਲ ਇਹ ਹੈ, ਐਕਸਪ੍ਰੈਸ ਨਿਊਜ਼ ਸਰਵਿਸ ਦੀ ਖਬਰ ਹੈ ਕਿ ਵੀ ਚਾਈਨਾ ਜਿਹੜੇ ਉੱਥੋਂ ਹੀ ਸਾਊਥ ਤਿੱਬਤ ਜਾਂ ਅਰੁਣਾਚਲ ਦੇ ਸਿਵੀਲੀਅਨ ਨੇ, ਉਹਨਾਂ ਨੂੰ ਯੂਨੀਫਾਰਮਸ ਪਵਾ ਕੇ ਉਹ ਉਹਨਾਂ ਨੂੰ ਰੈਕੀ ਹੁੰਦਾ ਹੈ ਕਿ ਜਦੋਂ ਤੁਸੀਂ ਕਿਤੇ ਅਟੈਕ ਕਰਨਾ ਹੈ ਉਸ ਤੋਂ ਪਹਿਲਾਂ ਤੁਸੀਂ ਉਹਦਾ ਸਾਰਾ ਜਾਇਜ਼ਾ ਲੈਂਦੇ ਹੋ ਕਿ ਉੱਥੇ ਕੀ ਹੈ, ਐਂਟਰੀ ਪੁਆਇੰਟ ਕੀ ਹੈ, ਕੀ ਰੁਕਾਵਟ, ਉਹਨੂੰ ਰੈਕੀ ਕਹਿੰਦੇ ਨੇ। ਈਵਨ ਮਿਲੀਟੈਂਸੀ ਦੇ ਵਿੱਚ ਵੀ ਜਦੋਂ ਕਿਸੇ ਨੇ ਖਾਸ ਤੌਰ ਤੇ ਟਾਰਗੇਟ ਲੈਣਾ ਹੋਏ ਤਾਂ ਉਹ ਪਹਿਲਾਂ ਉਹਨਾਂ ਦੀ ਇੱਕ ਟੀਮ ਰੈਕੀ ਕਰਦੀ ਹੈ। ਇਹ ਆਮ ਸਾਡੀ ਸਟਰਗਲ ਵੇਲੇ ਵੀ ਇਹ ਲਫ਼ਜ਼ ਇਸਤੇਮਾਲ ਹੁੰਦਾ ਸੀ। ਹੁਣ ਜਦੋਂ ਇਹ ਕਹਿੰਦੇ ਨੇ ਕਿ ਅਰੁਣਾਚਲ 'ਚ ਚਾਈਨਾ ਵਾਲੇ ਲੋਕਲ ਸਿਵੀਲੀਅਨਸ ਨੂੰ ਯੂਜ਼ ਕਰਕੇ ਰੈਕੀ ਕਰ ਰਹੇ ਨੇ ਜਾਂ ਕਰਵਾ ਰਹੇ ਨੇ, ਤੇ ਇਹਦਾ ਮਤਲਬ ਇਹ ਹੈ ਕਿ ਨੈਕਸਟ ਅਟੈਕ ਜਿਹੜਾ ਹੈ ਉਹਦੇ ਤੇ ਆ ਸਕਦਾ ਹੈ, ਔਰ ਉਹਦੇ 'ਚ ਬਹੁਤ ਵਲਨਰੇਬਲ ਨੇ। ਔਰ ਚਾਈਨਾ ਜਦੋਂ ਚਾਹੇ ਜਿਵੇਂ ਹੁੰਦਾ ਨਾ ਛੜੱਪਾ ਮਾਰ ਕੇ ਖੋਹ ਲੈਣਾ, ਇਸ ਕਿਸਮ ਦਾ। ਔਰ ਹੁਣ ਗੱਲ ਜਾਂ ਤਾਂ ਟਿਕ ਕੇ ਬਹਿ ਜਾਣ, ਜਿਵੇਂ ਅਸੀਂ ਕਿਹਾ ਕਿ ਵੀ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਗੁਰਬਾਣੀ ਦਾ ਫਰਮਾਨ ਹੈ ਕਿ ਵੀ ਜਾਂ ਸਲਾਮ ਕਰੋ ਜਾਂ ਜਵਾਬ ਮੰਗੋ। ਹੁਣ ਇੱਕ ਪਾਸੇ ਅਸੀਂ ਗੱਲ ਕੀਤੀ ਸੀ ਕਿ ਵੀ ਕਿਵੇਂ ਇਹਨਾਂ ਨੇ ਉਹ ਡਰਾਮੇਬਾਜ਼ੀ ਕੀਤੀ ਹੈ ਤਾਈਵਾਨ ਦਾ ਜਿਹੜਾ 10 ਅਕਤੂਬਰ ਡੇ ਦੇ ਉੱਤੇ, ਔਰ ਚਾਈਨੀਜ਼ ਐਮਬੈਸੀ ਨੇ ਵਾਰਨ ਕੀਤਾ ਇੰਡੀਅਨ ਮੀਡੀਆ ਨੂੰ ਕਿ ਖਬਰਦਾਰ ਕੋਈ ਲਾਇਆ, ਕਿਉਂਕਿ ਤੁਹਾਡੀ ਹਕੂਮਤ ਵੀ ਵਨ ਚਾਈਨਾ ਪਾਲਿਸੀ ਨੂੰ ਮੰਨਦੀ ਹੈ। ਹੁਣ ਆਪ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਤਾਂ ਵਨ ਚਾਈਨਾ ਹੀ ਮੰਨਦੇ। ਹੁਣ ਮੀਡੀਆ ਨੇ ਤਾਂ ਕੋਈ ਨਹੀਂ ਹੋਇਆ, ਪਰ ਇੱਕ ਇਹਨਾਂ ਨੇ ਉਹ ਸ਼ਰਾਰਤੀ ਪੇਡ ਏਜੰਟ ਰੱਖਿਆ ਹੋਇਆ ਤਜਿੰਦਰ ਬੱਗਾ, ਜਿਹਨੂੰ ਉੱਥੋਂ ਹਾਰ ਵੀ ਮਿਲੀ ਬੀਜੇਪੀ ਦੀ ਟਿਕਟ ਦੇ ਉੱਤੇ। ਉਹਨੇ ਕੀ ਕੀਤਾ ਕਿ ਉਹਨੇ ਜਿਹੜਾ ਉਹ ਤਾਈਵਾਨ ਦੇ ਪੋਸਟਰ ਚਾਈਨੀਜ਼ ਐਮਬੈਸੀ ਦੇ ਨੇੜੇ ਜਾ ਕੇ ਲਾ ਦਿੱਤੇ, ਔਰ ਜਿਉਂ ਹੀ ਚਾਈਨੀਜ਼ ਉਹਨਾਂ ਨੇ ਇੰਡੀਅਨਸ ਨੂੰ ਖੜਕਾਇਆ, ਉਹਨਾਂ ਨੇ ਕਿਹਾ ਵੀ ਫੌਰਨ ਇਹਨਾਂ ਨੇ ਉੱਥੋਂ ਦਿੱਲੀ ਵਾਲੇ ਨੇ ਕਿਹਾ ਨਹੀਂ ਵਿਦਆਊਟ ਪਰਮਿਸ਼ਨ ਇਹ ਉਹ ਲਵਾਏ ਪੋਸਟਰਸ ਵਿਸ਼ਿੰਗ ਤਾਈਵਾਨ ਟੇਕਨ ਡਾਊਨ ਆਫਟਰ ਚਾਈਨੀਜ਼ ਐਮਬੈਸੀ ਕੰਪਲੇਂਟ they were put up by a BJP leader and were not authorized, says New Delhi Municipal Council. ਹੁਣ ਸਾਰੇ ਕਹਿੰਦੇ ਜੀ ਅਸੀਂ ਤਾਂ ਨਹੀਂ ਲਾਇਆ,
ਮਿਊਨਿਸਪਲ ਕੌਂਸਲ ਵੀ ਕਹਿ ਰਹੀ ਹੈ, ਪਰ ਇਹ ਚਾਈਨੀਜ਼ ਜਿਹੜੇ ਨੇ ਉਹ ਕਿਸੇ ਗੱਲ ਨੂੰ ਆਸਾਨੀ ਨਾਲ ਭੁੱਲਦੇ ਨਹੀਂ ਨੇ। ਬਿਲਕੁਲ। ਉਹਨਾਂ ਨੇ ਫਿਰ ਵੀ ਇਹਦੇ ਬਾਵਜੂਦ ਕਿ ਚਾਈਨਾ ਨੇ ਵਾਰਨ ਕੀਤਾ, ਬੀਜੇਪੀ ਨੇ ਅਫੀਸ਼ੀਅਲੀ ਨਹੀਂ ਪਰ ਆਪਣੇ ਇੱਕ ਕਤੂਰੇ ਰਾਹੀਂ ਇਹ ਛੇੜਛਾੜ ਕਰਵਾਈ ਹੈ। ਜੀ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜੇ ਇਸ ਕਿਸਮ ਦਾ ਸਲਾਮ ਤੇ ਜਵਾਬ ਦੋਵੇਂ ਕਰਨ ਵਾਲੇ ਨੇ, ਇਹਨਾਂ ਦਾ ਹਸ਼ਰ ਉਹੀ ਹੁੰਦਾ ਹੈ ਜਿਹੜਾ ਉਸ ਸਹਿ ਦਾ ਹੋਇਆ, ਜਿਹੜਾ ਚਲਦੀ ਕਾਰ ਦੇ ਇੱਧਰ ਵੀ ਦੌੜਿਆ ਤੇ ਉੱਧਰ ਵੀ ਦੌੜਿਆ ਤੇ ਅਲਟੀਮੇਟਲੀ ਟਾਇਰ ਥੱਲੇ ਆ ਕੇ ਜਿਹੜਾ ਆਪਣੀ ਜਾਨ ਗਵਾ ਬੈਠਾ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਇਸ ਕਿਸਮ ਦਾ ਹੀ ਇਹਨਾਂ ਦਾ ਅੰਤ ਹੋਏਗਾ ਅਲਟੀਮੇਟਲੀ, ਜੋ ਹਾਲਾਤ ਨਹੀਂ ਬਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।